ਫੋਨ ਐਂਡਰਾਇਡ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ, ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਿਹੜੀ ਫਰਵਰੀ ਦੀ 21 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਰੈਸਟੋਰੈਂਟ, ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ ਅਤੇ ਹੋਰ ਕਿਸੇ ਵੀ ਤਰੀਕੇ ਦੀ ਬਿਜ਼ਨਸ ਦੀ ਇੰਸ਼ੋਰੈਂਸ ਜਾਂ ਵਰਕਰ ਕਾਪ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਅਤੇ ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਨੀਵਰਸਿਟੀ ਟੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਹੰਡਾਈ ਦੇ ਡਰਾਈਵ ਐਨ ਰੀਫਰ ਟ੍ਰੇਲਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਨਾਲ ਇਹ ਫਾਈਨੈਂਸਿੰਗ ਵੀ ਕਰਦੇ ਨੇ। ਹੋਰ ਵੀ ਮੇਕ ਮਾਡਲ ਦੇ ਇਹਨਾਂ ਦੇ ਕੋਲ ਇਨਵੈਂਟੋਰੀ ਆ। ਕਾਲ ਕਰੋ 909 786 8008 909786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ ਵੀ ਕੱਲ੍ਹ ਇੱਕ USA ਦੇ ਵਿੱਚ ਕੋਸਟ ਗਾਰਡ ਜਿਹੜਾ ਹੈਗਾ ਆ ਉਹਦਾ ਲੈਫਟੀਨੈਂਟ, ਜਿਹਦਾ ਨਾਮ ਜਿਹੜਾ ਕ੍ਰਿਸਟੋਫਰ ਪੌਲ ਹੈਂਸਨ ਕਰਕੇ ਦੱਸਿਆ ਗਿਆ ਹੈ, 49 ਸਾਲਾਂ ਦਾ, ਉਹਨੂੰ ਸਿਲਵਰ ਸਪਰਿੰਗ ਮੈਡੀਸਨ ਦੇ ਵਿੱਚ ਫੜਿਆ ਗਿਆ। ਸੋ ਆਪਣੇ ਆਪ ਨੂੰ ਵਾਈਟ ਨੈਸ਼ਨਲਿਸਟ ਕਹਿ ਰਿਹਾ ਸੀ ਅਤੇ ਉਸਨੇ ਮਿਲਟਰੀ 'ਚ ਵੀ ਕਾਫੀ ਸਾਲ ਕੰਮ ਕੀਤਾ ਅਤੇ ਉਸਨੇ ਇੱਕ ਕਹਿੰਦੇ ਵੀ ਐਡਾ ਵੱਡਾ ਅਟੈਕ ਕਰ ਰਿਹਾ ਸੀ ਵੀ ਜਿੱਦਾਂ ਕਦੇ ਅਮਰੀਕਾ ਦੀ ਹਿਸਟਰੀ 'ਚ ਨਹੀਂ ਹੋਇਆ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹਦੇ ਕੋਲੋਂ ਜਿਹੜੇ ਹਥਿਆਰ, ਡਰੱਗਸ ਜਿਹੜੀ ਆ ਉਹ ਮਿਲੀ ਹੋਈ ਹੈਗੀ ਆ ਅਤੇ ਉਹਦੀ ਲਿਸਟ ਦੇ ਉੱਤੇ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਬਹੁਤ ਸਾਰੇ ਲੀਡਰ, ਜਿਨ੍ਹਾਂ ਦੇ ਵਿੱਚ ਹਾਊਸ ਸਪੀਕਰ ਨੈਂਸੀ ਪਲੋਸੀ, ਚੱਕ ਸ਼ੂਮਰ ਅਤੇ ਹੋਰ ਬਹੁਤ ਸਾਰੇ ਜਿਹੜੇ ਨਿਊਜ਼ ਐਂਕਰਸ ਜਿਹੜੇ ਹੈਗੇ ਆ MSNBC ਤੋਂ, CNN ਤੋਂ, ਉਹ ਉਸਨੇ ਲਿਸਟ ਦੇ ਵਿੱਚ ਬਣਾਏ ਹੋਏ ਸੀ। ਜੀ ਬਿਲਕੁਲ। ਸੋ ਕਾਫੀ ਜਿਹੜਾ ਉਸਨੇ ਵੱਡਾ ਹਮਲਾ ਜਿਹੜਾ ਆ ਉਸ ਦੀ ਸਾਜ਼ਿਸ਼ ਜਿਹੜੀ ਉਹ ਬੁਣੀ ਹੋਈ ਸੀ ਪਿਛਲੇ 2 ਸਾਲਾਂ ਤੋਂ। ਕਹਿੰਦੇ ਸਾਰਾ ਕੁਛ ਇਸ ਦੇ ਵਿੱਚ ਇਕੱਤਰ ਜਿਹੜਾ ਉਹ ਕਰ ਰਿਹਾ ਸੀਗਾ ਅਤੇ ਇਹ ਐਡਾ ਵੱਡਾ ਹਮਲਾ ਕਰਨ ਦੀ ਜਿਹੜੀ ਆ ਉਹ ਸਾਜ਼ਿਸ਼ ਜਿਹੜੀ ਉਹ ਰਚ ਰਿਹਾ ਸੀਗਾ ਅਤੇ ਨੇਵੀ ਵਾਲਿਆਂ ਨੂੰ ਇਸ ਦੇ ਬਾਰੇ ਕੋਈ ਭਣਕ ਜਿਹੜੀ ਲੱਗੀ ਸੀ। ਉਸ ਤੋਂ ਬਾਅਦ ਦੇ ਵਿੱਚ ਜਾਂਚ ਕਰਨੀ ਉਹਨਾਂ ਨੇ ਸ਼ੁਰੂ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਜਿਹੜੇ FBI ਵਾਲੇ ਆ ਉਹ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੇ ਉਸ ਨੂੰ ਇਨਫੈਕਟ ਜਿਹੜੀ ਨੇਵੀ ਦੀ ਹੀ ਇੱਕ ਥਾਂ ਤੋਂ ਉਹਦੇ ਜਿਹੜੇ ਪਾਰਕਿੰਗ ਲੋਟ ਆ ਉਸ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀ। ਜਦ ਘਰ ਦੀ ਛਾਪੇਮਾਰੀ ਜਿਹੜੀ ਉਹਨਾਂ ਨੇ ਕੀਤੀ ਤਾਂ ਉੱਥੋਂ ਜਿਹੜਾ ਕਾਫੀ ਵੱਡਾ ਹਥਿਆਰਾਂ ਦਾ ਜਿਹੜਾ ਜ਼ਖੀਰਾ ਆ ਉਹ ਇਹਨਾਂ ਨੇ ਬਰਾਮਦ ਕੀਤਾ ਆ ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਹੋਰ ਵੀ ਨਸ਼ੀਲੇ ਨਰਕੋਟਿਕਸ ਜਿਹੜੀਆਂ ਡਰੱਗਸ ਆ ਉਸ ਨੂੰ ਉਹਨਾਂ ਨੇ ਕੀਤੀਆਂ। ਸੋ ਇਹ ਇੱਕ ਹਿਸਾਬ ਦੇ ਨਾਲ ਜਿਹੜਾ ਅੱਤਵਾਦ ਫੈਲਾਉਣ ਦੀ ਜਿਹੜੀ ਇਸ ਦੀ ਕੋਸ਼ਿਸ਼ ਸੀਗੀ, ਇਹ ਚਿੱਟਾ ਅੱਤਵਾਦ ਜਿਹੜੇ ਹੈਗੇ ਆ ਵਾਈਟ ਟੈਰਰਿਸਟ ਉਸ ਪਾਸੇ ਵੱਲ ਨੂੰ ਜਿਹੜੀ ਗੱਲ ਵੱਧ ਰਹੀ ਆ ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਇਹ ਮੋਸਟਲੀ ਉਹਨਾਂ ਲੋਕਾਂ ਨੂੰ ਨਿਸ਼ਾਨੇ ਦੇ ਉੱਤੇ ਰੱਖਿਆ ਜਿਹੜਾ ਕਿ ਰਾਸ਼ਟਰਪਤੀ ਟਰੰਪ ਦੇ ਜਿਹੜੇ ਕ੍ਰਿਟਿਕ ਸੀ, ਜਿਹੜੇ ਉਹਨਾਂ ਦੇ ਆਲੋਚਕ ਸੀਗੇ। ਸੋ ਉਹਨਾਂ ਨੂੰ ਇਹ ਨਿਸ਼ਾਨੇ ਦੇ ਉੱਤੇ ਰੱਖੀ ਬੈਠਾ ਸੀਗਾ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀ। ਪਰ ਸਮੇਂ ਰਹਿੰਦੇ ਹੋਏ ਜਿਹੜੀਆਂ ਏਜੰਸੀਆਂ ਆ ਉਹਨਾਂ ਨੂੰ ਇੰਟੈਲੀਜੈਂਸ ਜਿਹੜੀ ਇਸ ਦੇ ਬਾਰੇ ਪ੍ਰਾਪਤ ਹੋਈ ਤਾਂ ਇਸ ਨੂੰ ਜਿਹੜਾ ਉਹਨਾਂ ਨੇ ਸਮੇਂ ਰਹਿੰਦੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਆ ਅਤੇ ਇਸ ਨੂੰ ਜਿਹੜੇ ਇਸ ਟਾਈਮ ਲੋਕਲ ਲਾ ਅਥਾਰਟੀਜ਼ ਵਾਲੇ ਆ ਉਸ ਨੂੰ ਡੋਮੈਸਟਿਕ ਟੈਰਰਿਜ਼ਮ, ਘਰੇਲੂ ਅੱਤਵਾਦ ਦੇ ਅਧੀਨ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਹੈ। ਜੀ। ਉਹ ਤੋਂ 15 ਤੋਂ ਵੱਧ ਜਿਹੜੇ ਫਾਇਰ ਆਰਮਸ, 1000 ਤੋਂ ਵੱਧ ਜਿਹੜੇ ਰਾਊਂਡਸ ਆਫ ਮਿਕਸਡ ਐਮੂਨੀਸ਼ਨ ਜਿਹੜਾ ਉਹ ਤੋਂ ਮਿਲਿਆ ਹੈਗਾ ਆ
ਸੋ ਕਹਿੰਦੇ ਪਈ ਉਹ ਜਿਹੜਾ ਇੱਕ ਤਰ੍ਹਾਂ ਨਾਲ ਫੋਲੋ ਕਰ ਰਿਹਾ ਸੀ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਨਾਰਵੇ ਦੇ ਵਿੱਚ ਐਂਡਰਸ ਬ੍ਰੇਬਿਕ ਨਾਮ ਦਾ ਇੱਕ ਫਾਰ ਰਾਈਟ ਐਂਟੀ ਮੁਸਲਿਮ ਬੰਦਾ ਸੀ, ਜਿਸ ਨੇ 70 ਲੋਕਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਸੀ। ਉਹਦਾ ਜਿਹੜੀ ਇੰਸਟਰਕਸ਼ਨਸ ਮੈਨੀਫੈਸਟੋ ਪੁਰਾਣਾ ਕਿਤੇ ਗੂਗਲ 'ਤੇ ਪਿਆ ਸੀ, ਉਸ ਨੂੰ ਉਹ ਫੋਲੋ ਕਰ ਰਿਹਾ ਸੀ। ਜੀ ਬਿਲਕੁਲ। ਸੋ ਇੱਦਾਂ ਦੇ ਬਹੁਤ ਸਾਰੇ ਜਿਹੜੇ ਇਸ ਟਾਈਮ ਲੋਕ ਆ ਉਹ ਸਿਰ ਜਿਹੜੇ ਆ ਉਹ ਕੱਢ ਰਹੇ ਨੇ। ਜਿੱਦਾਂ ਆਪਾਂ ਕੱਲ੍ਹ ਵੀ ਜਿਹੜੀ ਸ਼ੇਅਰ ਕੀਤੀ ਸੀ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਜਿਹੜੇ 30% ਹੇਟ ਗਰੁੱਪਸ ਦਾ ਜਿਹੜਾ ਆ ਉਹ ਵਾਧਾ ਜਿਹੜਾ ਉਹ ਦੇਖਿਆ ਗਿਆ ਆ। ਅਤੇ ਬਹੁਤੇ ਜਿਹੜੇ ਨੀਓ ਨਾਜ਼ੀ ਜਾਂ ਆਪਣੇ ਆਪ ਨੂੰ ਕਹਿੰਦੇ ਵੀ ਸਾਡਾ ਜਿਹੜਾ ਵਾਈਟ ਬਲੱਡ ਆ ਜਾਂ ਵਾਈਟ ਸਕਿਨ ਵਾਲੇ ਜਿਹੜੇ ਪਿਓਰ ਹਿਊਮਨਸ ਨੇ, ਉਹ ਜਿਹੜੇ ਕਾਫੀ ਜ਼ਿਆਦਾ ਸਿਰ ਜਿਹੜਾ ਉਹ ਚੱਕ ਰਹੇ ਨੇ, ਜਿਸ ਕਰਕੇ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਅਜਿਹੇ ਲੋਕ ਮਨੁੱਖਤਾ ਦਾ ਘਾਣ ਜਿਹੜਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਸਕਦੇ ਆ, ਜਿਹੜੇ ਬਾਕੀ ਲੋਕਾਂ ਨੂੰ ਹੋਰ ਨਜ਼ਰ ਦੇ ਨਾਲ ਜਿਹੜਾ ਉਹ ਦੇਖ ਰਹੇ ਨੇ। ਸੋ ਇਹ ਬੜੀ ਇੱਕ ਅਹਿਮ ਜਿਹੜੀ ਆ ਕਹਿ ਸਕਦੇ ਹਾਂ ਵੀ ਹੱਥ ਜਿਹੜੇ ਲੱਗੀ ਆ, ਅਤੇ ਚੰਗੇ ਸਮੇਂ ਰਹਿੰਦੇ ਹੋਏ ਇਸ ਘਟਨਾ ਹੋਣ ਤੋਂ ਪਹਿਲਾਂ ਹੀ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਜੀ ਬਿਲਕੁਲ। ਸੋ ਜਿਹੜੀ ਅਗਲੀ ਖਬਰ ਆ ਉਹ ਜਿਹੜੀ ਆ ਉਹ ਇਸ ਤੋਂ ਉਲਟ ਆ ਟੋਟਲੀ। ਇੱਕ ਜੱਸੀ ਸਮੋਲਟ ਨਾਮ ਦਾ ਜਿਹੜਾ ਐਕਟਰ ਹੈਗਾ ਆ, ਉਸ ਨੇ ਕੁਛ ਦਿਨ ਪਹਿਲਾਂ ਜਿਹੜੀ ਆ ਇੱਕ ਨਿਊਜ਼ ਫਲਾਈ ਪਈ ਮੈਨੂੰ ਕੁਛ ਗੋਰੇ ਮੂਲ ਦੇ ਲੋਕਾਂ ਵੱਲੋਂ ਕੁੱਟਿਆ ਗਿਆ, ਜਿਨ੍ਹਾਂ ਨੇ ਹੁੱਡੀ ਪਾਈ ਹੋਈ ਸੀ ਅਤੇ ਗਾਲਾਂ ਕੱਢਦੇ ਸੀ ਅਤੇ ਟਰੰਪ ਦੀ ਜੈ ਜੈਕਾਰ ਕਰਦੀ ਸੀ। ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ, ਪਤਾ ਚੱਲਿਆ ਵੀ ਉਸ ਨੇ 2 ਕਾਲੇ ਮੂਲ ਦੇ ਲੋਕ ਜਿਹੜੇ ਆ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਤੋਂ ਆਪਣੇ ਜਿਹੜੇ ਆ ਮੁੱਕੇ ਮੱਕੇ ਮਰਵਾ ਲਏ, ਅਤੇ ਬਾਅਦ ਦੇ ਵਿੱਚ ਜਿਹੜਾ ਰਿਪੋਰਟ ਕਰ ਦਿੱਤਾ ਵੀ ਇਹ ਹੇਟ ਕ੍ਰਾਈਮ ਆ। ਸੋ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪਤਾ ਚੱਲਿਆ ਵੀ ਟੋਟਲੀ ਜਿਹੜਾ ਇੱਕ ਤਰ੍ਹਾਂ ਨਾਲ ਸੈਟਅਪ ਪ੍ਰੋਗਰਾਮ ਸੀਗਾ। ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜਾ ਇਹ ਜੱਸੀ ਸਮੋਲਟ ਆ, ਇਹ ਕਾਲੇ ਮੂਲ ਦਾ ਹੀ ਕਾਫੀ ਜਿਹੜਾ ਪ੍ਰੋਮੀਨੈਂਟ ਐਕਟਰ ਹੈਗਾ ਆ, ਅਤੇ ਅੱਜ ਉਸ ਨੂੰ ਸ਼ਿਕਾਗੋ ਪੁਲਿਸ ਵੱਲੋਂ ਚਾਰਜ ਕਰ ਦਿੱਤਾ ਗਿਆ ਵੀ ਉਸ ਨੇ ਇੱਕ ਝੂਠੀ ਰਿਪੋਰਟ ਜਿਹੜੀ ਪੁਲਿਸ ਦੇ ਕੋਲ ਦਿੱਤੀ ਸੀ, ਜਿਹਦੇ ਨਾਲ FBI ਨੂੰ ਵੀ ਇਨਵੈਸਟੀਗੇਸ਼ਨ ਕਰਨੀ ਪਈ। ਮੀਡੀਆ ਦੇ ਵਿੱਚ ਤਾਂ ਉਹ ਐਕਟਰ ਹੋਣ ਕਰਕੇ ਕਾਫੀ ਆਇਆ ਸੀ। ਸੋ ਹੁਣ ਉਹਦੇ 'ਤੇ ਫੈਲਨੀ ਚਾਰਜ ਜਿਹੜੇ ਆ ਲਾਏ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਇਹ ਇੱਕ ਇੰਪਾਇਰ ਨਾਂ ਦਾ ਇੱਕ ਚੱਲਦਾ ਆ ਇੱਕ ਸੀਰੀਜ਼, ਉਸ ਦਾ ਓਪਨਲੀ ਜਿਹੜਾ ਇੱਕ ਗੇ ਜਿਹੜਾ ਉਹ ਹੈਗਾ ਆ ਜਿਹੜਾ ਅਦਾਕਾਰ ਹੈਗਾ ਆ। ਸੋ ਉਸ ਨੇ ਇਹ ਜਿਹੜੀ ਇਹ ਘਟਨਾ ਜਿਹੜੀ ਆ ਜਾਣ ਬੁੱਝ ਕੇ ਘੜੀ, ਜਿਸ ਕਰਕੇ ਵੀ ਉਹ ਆਪਣੇ ਵੱਲ ਜਿਹੜੀ ਆ ਕਹਿ ਲਓ ਵੀ ਸਿੰਪਤੀ ਜਿਹੜੀ ਉਹ ਗੇਨ ਕਰ ਸਕੇ। ਪਰ ਹੁਣ ਲੋਕਾਂ ਦੀ ਨਜ਼ਰ ਦੇ ਵਿੱਚ ਉਸ ਦਾ ਜਿਹੜਾ ਟੋਟਲੀ ਕਹਿ ਲਓ ਵੀ ਕਰੈਕਟਰ ਡਾਊਨ ਹੋਇਆ, ਅਤੇ ਇਸ ਨੇ ਲਾਅ ਏਜੰਸੀਜ਼ ਜਿੱਥੇ ਕਿ ਆਲਰੇਡੀ ਇੰਨਾ ਉਹਨਾਂ ਦੇ ਉੱਤੇ ਭਾਰ ਆ, ਅਤੇ ਅਜਿਹੇ ਜਦੋਂ ਕੋਈ ਪ੍ਰੋਮੀਨੈਂਟ ਬੰਦੇ ਦੇ ਉੱਤੇ ਹੁੰਦਾ ਉਹਨਾਂ ਉੱਤੇ ਪ੍ਰੈਸ਼ਰ ਹੋਰ ਵੱਧਦਾ ਆ, ਅਤੇ ਆਮ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਪਿੱਛੇ ਰਹਿ ਜਾਂਦੀਆਂ ਆ। ਸੋ ਇਸ ਨੇ ਬਹੁਤ ਇੱਕ ਕੰਮ ਜਿਹੜਾ ਬਹੁਤ ਖ਼ਰਾਬ ਕੀਤਾ, ਅਤੇ ਇਸ ਨੂੰ ਇਸ ਦੀ ਬਣਦੀ ਸਜ਼ਾ ਜਿਹੜੀ ਉਹ ਜ਼ਰੂਰ ਮਿਲਣੀ ਚਾਹੀਦੀ ਆ। ਅਤੇ ਆਲਰੇਡੀ ਜਿੱਦਾਂ ਜ਼ਿਕਰ ਕੀਤਾ ਆ ਵੀ ਆਲਰੇਡੀ ਰੇਸ਼ੀਅਲੀ ਡਿਵਾਈਡ ਤਾਂ ਉੱਥੇ ਹੈਗਾ ਹੀ ਆ, ਅਤੇ ਆਪਣੇ ਨਿੱਜੀ ਜਿਹੜੇ ਮਫਾਦ ਦੇ ਲਈ ਉਸਨੇ ਇਹ ਸਾਰੀ ਜਿਹੜੀ ਘਟਨਾ ਨੂੰ ਜਿਹੜਾ ਅੰਜਾਮ ਉਸਨੇ ਦਿੱਤਾ ਆ, ਅਤੇ ਲੋਕਾਂ ਦੀ ਨਜ਼ਰਾਂ ਦੇ ਵਿੱਚ ਬਿਲਕੁਲ ਹੀ ਹੁਣ ਕਹਿੰਦੇ ਆ ਉਹ ਗਿਰ ਚੁੱਕਾ ਆ। ਅਤੇ ਹੁਣ ਲਾਅ ਏਜੰਸੀਜ਼ ਦੇ ਮੋਹਰੇ ਵੀ ਇਸ ਦੇ ਕੋਈ ਬਹੁਤਾ ਜਿਹੜਾ ਜ਼ਿਆਦਾ ਚਿਰ ਟਿਕਣ ਦੇ ਉੱਤੇ ਬਹੁਤੇ ਅਸਾਰ ਨਹੀਂ ਹੈ, ਅਤੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਜਲਦੀ ਇਸ ਨੂੰ ਜਿਹੜੀ ਇਹ ਕੰਮ ਕਰਦਾ ਹੈ ਉਸ ਪਾਸੇ ਉੱਥੋਂ ਵੀ ਜਿਹੜੀ ਇਹਦੀ ਛੁੱਟੀ ਕੀਤੀ ਜਾ ਸਕਦੀ ਆ। ਸੋ ਸ਼ਿਕਾਗੋ ਪੁਲਿਸ ਦੇ ਸੁਪਰਡੈਂਟ ਐਡੀ ਜੌਨਸਨ ਆ, ਉਹਨਾਂ ਨੇ ਜੈਸੀ ਸਮੋਲਟ ਨੂੰ ਦੇ ਬਾਰੇ ਕਿਹਾ ਵੀ ਇਹਦਾ ਇੱਕ ਤਰ੍ਹਾਂ ਨਾਲ ਪਬਲਿਕ ਸਟੰਟ ਸੀ, ਅਤੇ ਤਾਂ ਕਿ ਉਹ ਆਪਣੇ ਕੈਰੀਅਰ ਨੂੰ ਜਿਹੜਾ ਪ੍ਰਮੋਟ ਕਰ ਸਕੇ। ਪਰ ਕਹਿੰਦੇ ਵੀ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਨੁਕਸਾਨ ਇਹ ਹੋਊਗਾ ਵੀ ਜਿਹੜੇ ਸੱਚਮੁੱਚ ਹੀ ਜਿਨ੍ਹਾਂ ਦੇ ਉੱਤੇ ਅਟੈਕ ਹੁੰਦੇ ਵੀ ਸਾਨੂੰ ਹਮੇਸ਼ਾ ਹੀ ਜਿਹੜਾ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾਊਗਾ, ਜਾਂ ਕਈ ਲੋਕ ਇਹ ਸੋਚਣਗੇ ਵੀ ਇਹ ਜੀ ਐਵੇਂ ਝੂਠੇ ਮਾਰ ਰਹੇ ਆ, ਜਿਨ੍ਹਾਂ ਦੇ ਉੱਤੇ ਸੱਚਮੁੱਚ ਹੀ ਜਿਹੜਾ ਰੇਸ਼ੀਅਲ ਅਟੈਕ ਹੋਣਗੇ। ਜੀ ਬਿਲਕੁਲ। ਇੱਦਾਂ ਦੇ ਬੰਦੇ ਜਿਹੜੇ ਚੌਸ਼ ਫੇਰੇ ਜਿਹੜੇ ਆ ਉਹ ਮਿਲਦੇ ਨੇ। ਅਗਲੀ ਜਿਹੜੀ ਆ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਆ। ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਦੇ ਦੁਆਰਾ ਜਿਹੜਾ ਉਹ ਆਖਿਆ ਗਿਆ ਵੀ ਵੈਨੇਜ਼ੁਏਲਾ ਦੇ ਵਿੱਚ ਜਿਹੜੀ ਉੱਥੇ ਰਾਹਤ ਸਮੱਗਰੀ ਆ
ਉਸ ਨੂੰ ਪਹੁੰਚਾਉਣ ਦਾ ਕੰਮ ਜਿਹੜਾ ਆ ਉਹ ਚੱਲ ਰਿਹਾ ਆ ਅਤੇ ਉਸ ਨੂੰ ਜਲਦੀ ਜਿਹੜਾ ਆ ਸਮੱਗਰੀ ਹੈ ਵੈਨੇਜ਼ੁਏਲਾ ਤੱਕ ਪਹੁੰਚਾਈ ਜਾਵੇਗੀ। ਕੋਲੰਬੀਆ ਦੇ ਬਾਰਡਰ ਤੋਂ ਵੈਨੇਜ਼ੁਏਲਾ ਵੱਲ ਨੂੰ ਜਿਹੜੀ ਰਾਹਤ ਸਮੱਗਰੀ ਆ ਉਹ ਪਹੁੰਚਾਉਣ ਦੀ ਪ੍ਰਕਿਰਿਆ ਅਮਰੀਕਾ ਦੇ ਦੁਆਰਾ ਸ਼ੁਰੂ ਕੀਤੀ ਗਈ ਆ। ਦੱਸਦੇ ਜਾਏ ਵੀ ਉੱਥੋਂ ਦੀ ਜਿਹੜੀ ਆਪੋਜੀਸ਼ਨ ਪਾਰਟੀ ਦਾ ਜਿਹੜਾ ਲੀਡਰ ਆ ਗੁਆਇਡੋ, ਉਸ ਨੂੰ ਜਿਹੜਾ ਆ ਕਾਰਜਕਾਰੀ ਜਿਹੜਾ ਰਾਸ਼ਟਰਪਤੀ ਆ ਉਹ ਉੱਥੋਂ ਦੀ ਜਿਹੜੀ ਆਪੋਜੀਸ਼ਨ ਪਾਰਟੀ ਅਸੈਂਬਲੀ ਆ ਉਹਨਾਂ ਨੇ ਘੋਸ਼ਿਤ ਕੀਤਾ ਹੋਇਆ ਆ। ਇਸ ਟਾਈਮ ਵੈਨੇਜ਼ੁਏਲਾ ਦੇ ਵਿੱਚ ਚੰਗੇ ਪ੍ਰੋਟੈਸਟ ਜਿਹੜੇ ਆ ਉਹ ਚੱਲ ਰਹੇ ਨੇ ਵੀ ਜਿਹੜਾ ਨਿਕੋਲਸ ਮਡੂਰੋ ਹੈਗਾ ਆ ਉਸ ਨੂੰ ਜਿਹੜਾ ਆ ਸੱਤਾ ਤੋਂ ਲਾਂਭੇ ਜਿਹੜਾ ਆ ਉਹ ਕੀਤਾ ਜਾਵੇ। ਅਤੇ ਅਮਰੀਕਾ ਦੇ ਨਾਲ ਹੋਰ ਕਈ ਜਿਹੜੇ 20 ਤੋਂ ਵੀ ਵੱਧ ਜਿਹੜੇ ਮੁਲਕ ਆ ਉਹ ਗੁਆਇਡੋ ਨੂੰ ਜਿਹੜੀ ਪ੍ਰੈਜ਼ੀਡੈਂਟ ਦੇ ਵੱਲੋਂ ਜਿਹੜੀ ਉਹ ਮਾਨਤਾ ਦੇ ਰਹੇ ਆ ਅਤੇ ਨਾਲ ਹੀ ਮਡੂਰੋ ਨੂੰ ਆਪਣਾ ਅਸਤੀਫਾ ਦੇ ਕੇ ਜਿਹੜਾ ਉਹ ਛੱਡਣ ਦੇ ਲਈ ਕਹਿ ਰਹੇ ਨੇ। ਹੁਣ 190 ਮੈਟਰਿਕ ਟਨ ਦੀਆਂ ਜਿਹੜੀਆਂ ਸਪਲਾਈਜ਼ ਆ ਕਹਿੰਦੇ ਆ ਉਹ ਅਮਰੀਕਾ ਦੇ ਦੁਆਰਾ ਤਿਆਰ ਜਿਹੜੀਆਂ ਪਈਆਂ ਨੇ ਅਤੇ ਵੈਨੇਜ਼ੁਏਲਾ ਦੇ ਵਿੱਚ ਡਿਪਲੋਏ ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹੋਏ ਨੇ। ਸੋ ਇਹ US ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਦੁਆਰਾ ਇਸ ਦੀ ਜਾਣਕਾਰੀ ਆ ਉਹ ਦਿੱਤੀ ਗਈ ਹੋਈ ਆ। ਤੁਹਾਨੂੰ ਦੱਸਿਆ ਗਿਆ ਸੀ ਉਦੋਂ ਵੀ ਜਦੋਂ ਕੋਲੰਬੀਆ ਦੇ ਵਿੱਚ ਇਹ ਅਨਰੈਸਟ ਜਿਹੜੀ ਉਹ ਚੱਲ ਰਹੀ ਸੀ ਹੁਣ ਤਾਂ ਉਦੋਂ ਉਹਨਾਂ ਨੇ ਜਿਹੜਾ ਵੈਨੇਜ਼ੁਏਲਾ ਦੇ ਵਿੱਚ ਜਿਹੜੀ ਅਨਰੈਸਟ ਚੱਲ ਰਹੀ ਸੀ, ਵੈਨੇਜ਼ੁਏਲਾ ਨੇ ਕੋਲੰਬੀਆ ਦੇ ਬਾਰਡਰ ਦੇ ਉੱਤੇ ਜਿਹੜਾ ਬ੍ਰਿਜ ਸੀਗਾ ਉਸ ਨੂੰ ਰੋਕਿਆ ਜਿਹੜਾ ਹੋਇਆ ਸੀ ਤਾਂ ਜੋ ਉੱਧਰੋਂ ਕੋਈ ਨਾ ਆ ਸਕੇ ਅਤੇ ਨਾ ਇੱਧਰੋਂ ਕੋਈ ਉੱਧਰ ਨੂੰ ਜਾ ਸਕੇ। ਸੋ ਹੁਣ ਨਿਕੋਲਸ ਮਡੂਰੋ ਦੇ ਨਾਲ ਹਰਜੋਤ ਸਿੰਘ ਜੀ ਜਿਹੜਾ ਸਿੱਧੇ ਦਾ ਸਿੱਧਾ ਹੁਣ ਕਨਫਰੰਟਰੇਸ਼ਨ ਜਿਹੜੀ ਆ ਉਹ ਦੇਖੀ ਜਾਊਗੀ। ਉੱਧਰ ਜਿਹੜੇ ਆ ਉੱਦਾਂ ਇਹ ਕਿਹਾ ਜਾ ਰਿਹਾ ਵੀ ਜ਼ਿਆਦਾਤਰ ਜਿਹੜੀ ਇੰਟਰਨੈਸ਼ਨਲ ਏਡ ਆ ਉਹ ਅਰਥਕੁਏਕ, ਹਰੀਕੇਨ, ਟੋਰਨੈਡੋ, ਫਲੱਡ ਇੱਦਾਂ ਦੇ ਮਾਮਲੇ ਦੇ ਵਿੱਚ ਜਿਹੜੀ ਦਿੱਤੀ ਜਾਂਦੀ ਹੈ ਅਤੇ US AID ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਇਹ ਸਾਰਾ ਕੁਛ ਤਾਂ ਨਹੀਂ ਹੋਇਆ, ਪਰ ਜਿਹੜਾ ਧੱਕਾ ਜਿਹੜਾ ਡਿਕਟੇਟਰ ਰੂਲ ਜਿਹੜਾ ਉੱਥੇ ਕੀਤਾ ਜਾ ਰਿਹਾ ਹੈਗਾ ਆ ਜਿਹਦੇ ਕਰਕੇ ਲੋਕਾਂ ਦੇ ਉੱਤੇ ਇਮੈਂਸ ਸਫਰਿੰਗ ਅਤੇ ਪੇਨ ਜਿਹੜੀ ਹੋ ਰਹੀ ਆ ਉਸ ਤੋਂ ਬਚਾਉਣ ਦੇ ਲਈ ਇਹ ਜਿਹੜੀ ਸਮੱਗਰੀ ਆ ਉਹ ਘੱਲੀ ਜਾ ਰਹੀ ਆ। ਅਤੇ ਸਭ ਨੂੰ ਹੀ ਪਤਾ ਆ ਵੀ ਇਸ ਦੇ ਪਿੱਛੇ ਜਿਹੜਾ ਮੇਨ ਕਾਰਨ ਇਹੀ ਆ ਵੀ ਜਿਹੜਾ ਨਿਕੋਲਸ ਮਡੂਰੋ ਆ ਉਸ ਨੂੰ ਸੱਤਾ ਤੋਂ ਲਾਂਭੇ ਜਿਹੜਾ ਉਹ ਕੀਤਾ ਜਾ ਸਕੇ। ਸੋ ਬਿਲਕੁਲ ਉੱਥੇ ਗਰੀਬੀ ਵੀ ਬਹੁਤ ਫੈਲੀ ਹੋਈ ਆ। ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖਿਆ ਵੀ ਜਿਹੜੀ ਆਮ ਜਨਤਾ ਆ ਉਹ ਕਾਫੀ ਜਿਹੜੀ ਆ ਈਵਨ ਫੂਡ ਦੇ ਲਈ ਵੀ ਤਰਸ ਰਹੀ ਹੈਗੀ ਆ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਡੈਮੋਕਰੇਟਸ ਹੈਗੇ ਆ ਉਹ ਕਹਿੰਦੇ ਆ ਵੀ ਹੁਣ ਜਿਹੜੀ ਮਿਊਲਰ ਜਿਹੜਾ ਸਪੈਸ਼ਲ ਇਨਵੈਸਟੀਗੇਟਰ ਸੀਗਾ ਉਹ ਜਿਹੜੀ ਰਿਪੋਰਟ ਜਾਰੀ ਕਰ ਸਕਦਾ ਨੈਕਸਟ ਵੀਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਾਂ ਉਹਨਾਂ ਦੇ ਸਟਾਫ ਦੀ ਕਿਸੇ ਤਰ੍ਹਾਂ ਦੀ ਰਸ਼ੀਆ ਦੇ ਨਾਲ ਜੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਆ ਜਾਂ ਰਸ਼ੀਆ ਨੇ ਹੈਲਪ ਕੀਤੀ ਉਹਨਾਂ ਦੀ ਇਲੈਕਸ਼ਨ ਦੇ ਵਿੱਚ। ਸੋ ਇਹਦੇ ਸੰਬੰਧ ਦੇ ਵਿੱਚ ਡੈਮੋਕ੍ਰੇਟਿਕ ਕਾਂਗਰਸਮੈਨ ਨੇ ਕਿਹਾ ਆ ਵੀ ਜਿਹੜਾ ਸਪੈਸ਼ਲ ਕੌਂਸਲ ਰੋਬਰਟ ਮੁਲਰ ਜੇ ਉਸ ਰਿਪੋਰਟ ਨੂੰ ਜਿਹੜਾ ਪ੍ਰਾਈਵੇਟ ਰੱਖਦੇ ਆ, ਪਬਲਿਕਲੀ ਰਿਲੀਜ਼ ਨਹੀਂ ਕਰਦੇ ਅਤੇ ਅਸੀਂ ਉਸ ਨੂੰ ਸਪੀਨਾ ਵੀ ਜਿਹੜਾ ਕਰ ਸਕਦੇ ਹੈਗੇ ਆ। ਸੋ ਇਹ ਰਿਪੋਰਟ ਜਿਹੜੀ ਹੈਗੀ ਆ US ਦੇ ਅਟੋਰਨੀ ਜਨਰਲ ਦੇ ਕੋਲ ਜਾਏਗੀ। ਹੁਣੇ ਜਿਹੜੇ 1-2 ਦਿਨ ਪਹਿਲਾਂ ਹੀ ਜਿਹੜੇ ਨਵੇਂ ਅਟੋਰਨੀ ਜਨਰਲ ਸਿਲੈਕਟ ਕੀਤੇ ਗਏ ਆ, ਜਦੋਂ ਉਹਨਾਂ ਦੀ ਵੀ ਜਿਹੜੀ ਇੱਕ ਤਰ੍ਹਾਂ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਹੋ ਰਹੀ ਸੀ ਜਾਂ ਕੁਐਸਚਨ ਆਨਸਰ ਹੋ ਰਹੇ ਸੀ ਸੈਨੇਟ ਜੁਡੀਸ਼ੀਅਲ ਕਮੇਟੀ ਦੇ ਨਾਲ, ਉਹਦੇ ਵਿੱਚ ਵੀ ਉਹਨਾਂ ਨੇ ਕਲੀਅਰਲੀ ਕਿਹਾ ਸੀ ਭਈ ਇਹ ਜ਼ਰੂਰੀ ਨਹੀਂ ਵੀ ਉਹ ਜਿਹੜੀ ਰਿਪੋਰਟ ਆ ਉਹ ਪਬਲਿਕ ਕੀਤੀ ਜਾਵੇ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੈਂ ਜਿਹੜਾ ਮਿਊਲਰ ਆ ਅਸੀਂ ਬਹੁਤ ਪੁਰਾਣੇ ਦੋਸਤ ਹੈਗੇ ਹਾਂ ਅਤੇ ਹੁਣ ਇਹ ਦੇਖੋ ਵੀ ਜੇ ਰਿਪੋਰਟ ਪਬਲਿਕ ਨਹੀਂ ਹੁੰਦੀ ਅਤੇ ਪਬਲਿਕ ਨੂੰ ਕੁਛ ਪਤਾ ਨਹੀਂ ਲੱਗਣਾ ਹੈਗਾ ਵੀ ਕੀ ਇਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਆ। ਅਤੇ ਕਹਿੰਦੇ ਸਿਰਫ ਅਟੋਰਨੀ ਜਨਰਲ ਜਿਹੜਾ ਆ ਉਹੀ ਰਿਪੋਰਟ ਨੂੰ ਪਬਲਿਕ ਕਰ ਸਕਦਾ ਜਾਂ ਉਸ ਰਿਪੋਰਟ ਦੇ ਕੁਛ ਹਿੱਸੇ ਨੂੰ ਜਿਹੜਾ ਪਬਲਿਕ ਕਰ ਸਕਦਾ ਆ। ਜੀ ਬਿਲਕੁਲ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹ ਕਿਸ ਪਾਸੇ ਵੱਲ ਨੂੰ ਜਿਹੜੀ ਗੱਲ ਜਾਵੇਗੀ। ਬਹੁਤੇ ਲੋਕ ਖਾਸ ਕਰਕੇ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਤਾਂ ਬੜੇ ਚਿਰ ਤੋਂ ਇਸ ਰਿਪੋਰਟ ਦਾ ਜਿਹੜਾ ਹੁਣ ਇੰਤਜ਼ਾਰ ਕਰ ਰਹੇ ਆ। ਉੱਦਾਂ ਜਿਹੜੇ ਹਾਊਸ ਦੇ ਡੈਮੋਕਰੇਟਸ ਆ ਉਹ ਕਹਿ ਰਹੇ ਆ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਜਨਤਕ ਉਹ ਕੀਤਾ ਜਾ ਸਕੇ।
ਤਾਂ ਜੋ ਲੋਕਾਂ ਨੂੰ ਜਿਹੜਾ ਉਹ ਪਤਾ ਲੱਗੇ। ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਸੀਗਾ ਵੀ ਹੁਣ ਦੇਖੋ ਵੀ ਇਹ ਵੀ ਹੁਣ ਵੈਰ ਅਤੇ ਵਿਰੋਧ ਵੀ ਕਈ ਵਾਰੀ ਇੰਨਾ ਜ਼ਿਆਦਾ ਜਿਹੜਾ ਹੁੰਦਾ ਆ। ਕਹਿੰਦੇ ਵੀ ਜੇ ਉਹਨਾਂ ਨੂੰ ਇਸ ਰਿਪੋਰਟ ਦੇ ਵਿੱਚ ਨਹੀਂ ਲੱਭਾ ਤਾਂ ਡੈਮੋਕ੍ਰੇਟ ਜਿਹੜੇ ਹਾਊਸ ਵਾਲੇ ਉਹ ਟਰਾਈ ਕਰਨਗੇ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਇੱਕ ਹੋਰ ਇਨਵੈਸਟੀਗੇਸ਼ਨ ਕਰਨ ਦੀ, ਤਾਂ ਜੋ ਇਸ ਦਾ ਜਿਹੜਾ ਹੋਰ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ ਜਾ ਸਕਣ। ਸੋ ਕਿਤੇ ਨਾ ਕਿਤੇ ਉਹ ਇਹੀ ਆਸ ਲਾਈ ਬੈਠੇ ਆ ਇਸ ਰਿਪੋਰਟ ਤੋਂ ਵੀ ਇਸ ਦੇ ਵਿੱਚ ਕੁਛ ਨਾ ਕੁਛ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਖਿਲਾਫ ਇਹਨਾਂ ਨੂੰ ਕੋਈ ਸਬੂਤ ਜਿਹੜੇ ਹੋਣਗੇ, ਜਿਹਨੂੰ ਸਮੋਕਿੰਗ ਗਨ ਵੀ ਜਿਹੜਾ ਆ ਉਹ ਆਖ ਦਿੱਤਾ ਜਾਂਦਾ ਆ ਵੀ ਕੋਈ ਹੋਵੇ, ਤਾਂ ਜੋ ਫਿਰ ਇਹਨਾਂ ਦੇ ਖਿਲਾਫ 25th ਅਮੈਂਡਮੈਂਟ ਜਿਹੜੀ ਉਹ ਲਿਆ ਕੇ ਇਹਨਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਜਿਹੜਾ ਇੰਪੀਚ ਕੀਤਾ ਜਾ ਸਕੇ। ਸੋ ਅਜੇ ਤੱਕ ਲੱਗਦਾ ਨਹੀਂ ਕੋਈ, ਹਰਜੋਤ ਸਿੰਘ ਜੀ, ਇੱਦਾਂ ਦਾ ਸੰਕੇਤ ਜਿਹੜਾ ਉਹ ਮਿਲ ਰਿਹਾ ਵੀ ਰੋਬਰਟ ਮਿਲਰ ਦੀ ਇਸ ਰਿਪੋਰਟ ਦੇ ਵਿੱਚ ਕੋਈ ਹੋਰ ਚੀਜ਼ ਜਿਹੜੀ ਉੱਥੇ ਹੈਗੀ ਆ। ਸੋ ਲੈਟਸ ਸੀ ਜਿਹੜਾ ਕੀ ਹੁੰਦਾ, ਪਰ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਰਹੀਆਂ ਵੀ ਰਸ਼ੀਆ ਨੇ ਜਿਹੜਾ ਆ ਪੂਰੇ ਤਰੀਕੇ ਦੇ ਨਾਲ ਟਰਾਈ ਜਿਹੜੀ ਉਹ ਕੀਤੀ ਸੀ ਅਮਰੀਕਾ ਦੀਆਂ ਜਿਹੜੀਆਂ ਇਲੈਕਸ਼ਨਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਹੇਰਾ ਫੇਰੀ ਜਿਹੜੀ ਉਹ ਚੇਂਜਸ ਜਿਹੜੀਆਂ ਉਹ ਕਰਨ ਦੇ ਲਈ, ਚਾਹੇ ਨਕਲੀ ਜਿਹੜੀਆਂ ਨਿਊਜ਼ ਜਿਹੜੀਆਂ ਚਲਾ ਕੇ ਹੋਵੇ ਅਤੇ ਚਾਹੇ ਜਿਹੜੇ ਆ ਇਹਨਾਂ ਦੇ ਇਰਦ ਗਿਰਦ ਦੇ ਜਿਹੜੇ ਕੈਂਪੇਨਸ ਦੇ ਕਈ ਲੋਕਾਂ ਦੇ ਨਾਲ ਦੂਰੋਂ ਨੇੜਿਓਂ ਜਿਹੜਾ ਆ ਉਹ ਲਾਗੇ ਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੋਵੇ। ਜੀ ਅਤੇ ਅਗਲੀ ਖਬਰ ਜਿਹੜੀ ਚੱਲੀਏ ਰਾਜਕਰਨਵੀਰ ਸਿੰਘ ਜੀ, ਆਪਾਂ ਦੇਖਿਆ ਵੀ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਰਿਪੋਰਟਸ ਆ ਰਹੀਆਂ, ਬਹੁਤ ਸਾਰੇ ਜਿਹੜੇ ਚਰਚ ਆ ਉਹਨਾਂ ਦੇ ਵਿੱਚ ਜਿਹੜੇ ਸੈਕਸ਼ੂਅਲੀ ਅਬਿਊਜ਼ ਕੀਤਾ ਗਿਆ ਬੱਚਿਆਂ ਨੂੰ, ਉਹ ਜਿਹੜੀਆਂ ਹੁਣ ਸਟੋਰੀਆਂ ਬਹੁਤ ਬਾਹਰ ਆ ਰਹੀਆਂ ਹੈਗੀਆਂ। ਬਹੁਤ ਸਾਰੇ ਜਿਹੜੇ ਹਾਈ ਲੈਵਲ ਦੇ ਪ੍ਰੀਸਟ ਆ ਉਹ ਵੀ ਇਸ ਕੰਮ ਦੇ ਵਿੱਚ ਇਨਵੋਲਵ ਸੀ। ਹਜ਼ਾਰਾਂ ਦੇ ਹਿਸਾਬ ਬੱਚਿਆਂ ਦੇ ਨਾਲ ਜਿਹੜੀ ਬਦਸਲੂਕੀ, ਜਿਹੜੀ ਬਦਫੈਲੀ ਕੀਤੀ ਗਈ ਹੈਗੀ ਆ। ਹੁਣ ਇੰਡੀਆ ਦੇ ਵਿੱਚ ਕਹਿੰਦੇ ਜਿਹੜੇ ਕੈਥੋਲਿਕ ਕਾਰਡੀਨਲ ਉਹਨਾਂ ਦੇ ਸਭ ਤੋਂ ਹਾਈਐਸਟ ਪੋਸਟ 'ਤੇ ਸੀਗੇ ਓਸਵਾਲਡ ਗ੍ਰੇਸੀਅਸ, ਉਹਨਾਂ ਨੇ ਖੁਦ ਮੰਨਿਆ ਆ ਵੀ ਮੈਂ ਇਹ ਜਿਹੜਾ ਅਬਿਊਜ਼ ਹੋਇਆ ਬੱਚਿਆਂ ਦਾ, ਉਹਨਾਂ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਰਿਹਾ ਹੈ। ਸੋ ਹੁਣ ਜਿਹੜੀ ਆ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਕਹਿੰਦੇ ਜਿਹੜੇ ਉੱਥੇ ਦੇ ਕੈਥੋਲਿਕ ਚਰਚ ਦੇ ਜਿਹੜੇ ਹੈੱਡ ਹੈਗੇ ਆ ਓਸਵਾਲਡ ਗ੍ਰਾਸੀਅਸ, ਜਿਹੜੇ ਆਰਸ਼ ਬਿਸ਼ਪ ਆਫ ਮੁੰਬਈ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ, ਵੈਟੀਕਨ ਨੂੰ ਇਹ ਰਿਪੋਰਟ 'ਚ ਦੱਸਿਆ ਵੀ ਉੱਥੇ ਬਹੁਤ ਜ਼ਿਆਦਾ ਜਿਹੜਾ ਇੰਡੀਆ ਦੇ ਵਿੱਚ ਵੀ ਜਿਹੜਾ ਆ ਬੱਚਿਆਂ ਦਾ ਅਬਿਊਜ਼ ਹੋਇਆ ਹੈਗਾ ਆ। ਬਿਲਕੁਲ, ਇਕੱਲਾ ਇੰਡੀਆ ਹੀ ਨਹੀਂ, ਬਹੁਤ ਸਾਰੇ ਆਲਮੋਸਟ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਹੋਇਆ। ਹੁਣ ਕੱਲ੍ਹ ਇੱਕ ਜਿਹੜੀ ਹਰਜੋਤ ਸਿੰਘ ਜੀ ਰਿਪੋਰਟ ਪੜ੍ਹ ਰਿਹਾ ਸੀਗਾ ਵੀ ਇੱਕ ਚਿਲੀ ਦਾ ਹੀ ਜਿਹੜਾ ਬਿਸ਼ਪ ਸੀਗਾ, ਉਸ ਨੂੰ ਜਿਹੜਾ ਕਿ ਹੁਣ ਸੇਂਟਹੁੱਡ ਵੱਲ ਨੂੰ ਵੱਧ ਰਿਹਾ ਆ, ਉਸ ਦੇ ਉੱਤੇ ਬਹੁਤ ਜ਼ਿਆਦਾ ਗੰਭੀਰ ਦੋਸ਼ ਜਿਹੜੇ ਉਹ ਲੱਗਦੇ ਰਹੇ ਆ। ਤੁਸੀਂ ਉਹਨਾਂ ਬੱਚਿਆਂ ਦੀ ਜਿਹੜੇ ਵਿਕਟਮਸ ਆ ਹੁਣ ਜਿਹੜੇ ਹੌਸਲਾ ਕਰਕੇ ਅੱਗੇ ਆ ਰਹੇ, ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨ ਵਾਲੀਆਂ ਆ। ਕਿੱਦਾਂ ਕਹਿੰਦੇ ਕੈਂਡੀਆਂ ਦੇ ਕੇ ਉਹ ਬੱਚਿਆਂ ਨੂੰ ਅੰਦਰ ਲੈ ਜਾਂਦੇ ਸੀ ਅਤੇ ਉਹਨਾਂ ਨੂੰ ਸੋਡੋਮਾਈਜ਼ ਜਿਹੜੇ ਉਹ ਕਰਦੇ ਰਹੇ, ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਅਤੇ ਉਹਨਾਂ ਦਾ ਜਿਹੜਾ ਰੇਪ, ਬਲਾਤਕਾਰ, ਸੈਕਸ਼ੂਅਲੀ ਅਬਿਊਜ਼ ਜਿਹੜਾ ਬੱਚਿਆਂ ਦੇ ਨਾਲ ਜਿਹੜਾ ਉਹ ਕਰਦੇ ਰਹੇ। ਇੱਥੋਂ ਤੱਕ ਵੀ ਉਹਨਾਂ ਨੇ ਜਿਹੜੀਆਂ ਚਰਚ ਦੇ ਵਿੱਚ ਰਹਿੰਦੀਆਂ ਨਨਜ਼ ਜਿਹੜੀਆਂ ਆ ਉਹਨਾਂ ਨੂੰ ਵੀ ਜਿਹੜਾ ਉਹ ਨਹੀਂ ਬਖਸ਼ਿਆ। ਅਤੇ ਅਫਸੋਸ ਵਾਲੀ ਜਿਹੜੀ ਗੱਲ ਇਹ ਰਹੀ ਆ ਵੀ ਇਹ ਐਡਾ ਵੱਡਾ ਜਿਹੜਾ ਦੇਖੋ ਧਰਮ ਇਹਨਾਂ ਨੇ ਪੂਰੇ ਇਹਨਾਂ ਦੇ ਵਿਸ਼ਵ ਦੇ ਵਿੱਚ ਜਿਹੜਾ ਉਹ ਫੈਲਿਆ ਆ, ਅਤੇ ਅਜਿਹੀਆਂ ਚੀਜ਼ਾਂ ਨੂੰ, ਅਜਿਹੇ ਪ੍ਰੀਡੇਟਰਸ ਜਿਨ੍ਹਾਂ ਨੂੰ ਹੁਣ ਆਖਿਆ ਜਾ ਰਿਹਾ ਆ, ਉਹਨਾਂ ਨੂੰ ਫਿਰ ਵੀ ਜਿਹੜਾ ਆ ਉਹ ਬਚਾਉਂਦੇ ਹੀ ਜਿਹੜੇ ਉਹ ਰਹੇ ਨੇ, ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਹੋਈ। ਅਮਰੀਕਾ ਤੋਂ ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਸ਼ੁਰੂਆਤ ਹੋਈ ਆ, ਖਾਸ ਕਰਕੇ ਜਦੋਂ ਬੋਸਟਨ ਦੇ ਜਾਂ ਉਸ ਵਾਲੇ ਪਾਸੇ ਜਿਹੜੇ ਆ ਖੁਲਾਸੇ ਜਿਹੜੇ ਅਖਬਾਰ ਦੇ ਵੱਲੋਂ ਜਿਹੜੇ ਉਹ ਕੀਤੇ ਗਏ ਸੀ, ਇਨਵੈਸਟੀਗੇਸ਼ਨ ਜਿਹੜੀ ਉਹ ਕਰਕੇ, ਉਦੋਂ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਕਟਮਸ ਆ ਉਹ ਸਾਹਮਣੇ ਜਿਹੜੇ ਉਹ ਆਏ ਨੇ, ਅਤੇ ਉਹਨਾਂ ਨੇ ਪਰਦਾਫਾਸ਼ ਜਿਹੜਾ ਕੀਤਾ ਆ। ਰੱਬ ਦੇ ਨਾਂ ਦੇ ਉੱਤੇ ਕਿਸ ਤਰੀਕੇ ਦੀ ਬਦਸਲੂਕੀਆਂ ਜਿਹੜੀਆਂ ਆ ਉਹ ਕਰਦੇ ਰਹੇ ਨੇ, ਹੋ ਰਹੀਆਂ ਨੇ, ਜਿਨ੍ਹਾਂ ਦੇ ਬਾਰੇ ਅਜੇ ਵੀ ਜਿਹੜਾ ਉਹ ਪਤਾ ਜਿਹੜਾ ਉਹ ਨਹੀਂ ਲੱਗ ਰਿਹਾ। ਇਹ ਬਹੁਤ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਆ। ਇਹਦੇ ਕਰਕੇ ਲੋਕਾਂ ਦੇ ਵਿੱਚ ਇਹਨਾਂ ਦੇ ਹੀ ਜਿਹੜੇ ਧਰਮ ਪ੍ਰਤੀ ਜਿਹੜੀ ਆਸਥਾ ਆ ਅਤੇ ਜਿਹੜੀ ਕਹਿ ਲਓ ਵੀ ਮਾਨ ਸਨਮਾਨ ਆ ਉਹ ਘਟਦਾ ਆ। ਤਾਂ ਹੀ ਲੋਕ ਬਹੁਤੇ ਜਿਹੜੇ ਆ ਦੇਖੇ ਜਾ ਰਹੇ ਆ ਵੀ ਉਹ ਧਰਮ ਤੋਂ ਜਿਹੜੇ ਦੂਰ ਹੋ ਰਹੇ ਨੇ, ਕਿਉਂਕਿ ਅਜਿਹੀਆਂ ਚੀਜ਼ਾਂ ਜਿਉਂ-ਜਿਉਂ ਹੁਣ ਸਾਹਮਣੇ ਆ ਰਹੀਆਂ ਆ, ਲੋਕਾਂ ਦਾ ਵਿਸ਼ਵਾਸ ਜਿਹੜਾ ਕਿਤੇ ਨਾ ਕਿਤੇ ਜਿਹੜਾ ਆ ਉਹ ਘਟ ਰਿਹਾ ਆ।
ਆਪਾਂ ਦੇਖਦੇ ਹੀ ਹਾਂ ਹਰਜੋਤ ਸਿੰਘ ਜੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਖਾਸ ਕਰਕੇ ਜਿਹੜੇ ਹੁਣ ਕ੍ਰਿਸਚਨ ਮਿਸ਼ਨਰੀਜ਼ ਜਿਹੜੇ ਹੁੰਦੇ ਆ ਵੱਖ-ਵੱਖ ਖਾਸ ਕਰਕੇ ਗਰੀਬ ਮੁਲਕਾਂ ਦੇ ਵਿੱਚ ਉੱਥੇ ਜਾ ਕੇ ਲੋਕਾਂ ਨੂੰ ਪੈਸੇ ਦੇ ਕੇ ਜਿਹੜੇ ਉਹ ਕਨਵਰਟ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਅਤੇ ਫਿਰ ਨਾਲ ਦੇ ਨਾਲ ਇੱਕ ਪਾਸੇ ਉਹ ਕੰਮ ਕਰੀ ਜਾ ਰਹੇ ਆ ਅਤੇ ਦੂਜੇ ਪਾਸੇ ਦੇਖੋ ਇਸ ਤਰੀਕੇ ਦਾ ਜਿਹੜਾ ਮਾੜਾ ਕੰਮ ਜਿਹੜਾ ਕਰ ਰਹੇ ਆ। ਸੋ ਇਹ ਬਹੁਤ ਦੇਖੋ ਇਹਨਾਂ ਵਿਕਟਮਸ ਦੇ ਨਾਲ ਖੜਨ ਦਾ ਜਿਹੜਾ ਇਸ ਟਾਈਮ ਜਿਹੜੀ ਉਹ ਜ਼ਰੂਰਤ ਆ ਵੀ ਇੱਦਾਂ ਜਿਹੜਾ ਉਹਨਾਂ ਦੇ ਨਾਲ ਅਤਿਆਚਾਰ ਹੋ ਰਿਹਾ। ਅਤੇ ਹੁਣ ਜਿੱਦਾਂ ਤੁਸੀਂ ਦੱਸਿਆ ਆ ਵੀ ਜਿਹੜੇ ਪੋਪ ਫ੍ਰਾਂਸਿਸ ਹੈਗੇ ਆ ਵੀ ਉਹਨਾਂ ਨੇ ਹੁਣ ਸਪੈਸ਼ਲ ਜਿਹੜੀ ਇੱਕ ਮੀਟਿੰਗ ਜਿਹੜੀਆਂ ਉਹ ਸੱਦੀਆਂ ਹੋਈਆਂ ਨੇ ਅਤੇ ਉਸ ਦੇ ਵਿੱਚ ਉਹ ਇਸ ਦੇ ਬਾਰੇ ਗੱਲ ਕਰ ਰਿਹਾ। ਅਤੇ ਕੱਲ੍ਹ ਇਹ ਵੀ ਗੱਲ ਹਰਜੋਤ ਸਿੰਘ ਜੀ ਅਫਵਾਹ ਉੱਡ ਰਹੀ ਸੀ, ਕਹਿੰਦੇ ਵੀ ਪੋਪ ਫ੍ਰਾਂਸਿਸ ਰਿਜ਼ਾਈਨ ਵੀ ਜਿਹੜੇ ਆ ਉਹ ਕਰ ਸਕਦੇ ਨੇ। ਕਹਿੰਦੇ ਚਲੋ ਅਫਵਾਹ ਤਾਂ ਅਫਵਾਹ ਆ ਪਰ ਖਾਸ ਕਰਕੇ ਜੇ ਉਹ ਵੈਟੀਕਨ ਦੇ ਵਿੱਚ ਜਿਹੜੀ ਉਹ ਉੱਡੀ ਹੋਵੇ ਤਾਂ ਹੋ ਸਕਦਾ ਇਸ ਦੇ ਵਿੱਚ ਕਿਤੇ ਨਾ ਕਿਤੇ ਇਸ ਦੇ ਪਿੱਛੇ ਕੋਈ ਸੱਚਾਈ ਹੋਵੇ, ਕਿਉਂਕਿ ਜਿਹੜੇ ਪੋਪ ਫ੍ਰਾਂਸਿਸ ਇਹਨੂੰ ਪੀਪਲਜ਼ ਪੋਪ ਵੀ ਜਿਹੜਾ ਕਿਹਾ ਜਾ ਰਿਹਾ, ਕਿਉਂਕਿ ਇਹਨਾਂ ਨੇ ਬਹੁਤ ਸਾਰੇ ਅਜਿਹੇ ਫੈਸਲੇ ਵੀ ਲਏ ਆ, ਅਜਿਹੇ ਕੰਮ ਵੀ ਕੀਤੇ ਆ ਜਿਹੜੇ ਕਿ ਕੰਜ਼ਰਵੇਟਿਵ ਕੈਥੋਲਿਕਸ ਆ ਉਹਨਾਂ ਨੂੰ ਉਹ ਜਿਹੜੇ ਮਨ ਭਾਉਂਦੇ ਨਹੀਂ ਸੀਗੇ, ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਚੁੱਪੀ ਧਾਰੀ ਆ ਆਪਣੇ ਇੰਨੇ ਸਾਲ ਦੇ ਜਿਹੜੇ ਪੋਪ ਹੋਣ ਦੇ ਕਹਿ ਲਓ ਵੀ ਕਾਰਜਕਾਲ ਦੇ ਵਿੱਚ ਹੁਣ ਜਾ ਕੇ ਇਹਨਾਂ ਨੇ ਮੰਨਣਾ ਸ਼ੁਰੂ ਕੀਤਾ ਵੀ ਸੈਕਸ ਅਬਿਊਸ ਵੱਡੇ ਪੈਮਾਨੇ ਦੇ ਉੱਤੇ ਚਰਚਿਸ ਦੇ ਵਿੱਚ ਚੱਲ ਰਿਹਾ ਆ। ਜੀ ਬਿਲਕੁਲ। ਇੰਡੀਆ ਦੇ ਵਿੱਚ ਕਹਿੰਦੇ 19 ਮਿਲੀਅਨ ਦੇ ਕਰੀਬ ਜਿਹੜੇ ਚਰਚ ਨੂੰ ਬਲੀਵ ਕਰਨ ਵਾਲੇ ਲੋਕ ਰਹਿੰਦੇ ਹੈਗੇ ਆ। ਪਹਿਲਾ ਕੇਸ 2015 ਦੇ ਵਿੱਚ ਮੁੰਬਈ 'ਚ ਜਿਹੜਾ ਸੈਕਸ਼ੂਅਲ ਅਬਿਊਜ਼ ਦਾ ਰਿਪੋਰਟ ਹੋਇਆ ਸੀ। ਹੁਣ ਇਹ ਰਿਪੋਰਟਸ ਆ ਰਹੀਆਂ ਵੀ ਜਿਸ ਤਰ੍ਹਾਂ ਕਹਿੰਦੇ ਪਈ ਇਸ ਸਦੀ ਦਾ ਸਭ ਤੋਂ ਵੱਡਾ ਜਿਹੜਾ ਇੱਕ ਤਰ੍ਹਾਂ ਨਾਲ ਜੇ ਵਕਤ ਪਿਆ ਚਰਚ ਵਾਲਿਆਂ ਨੂੰ ਅਤੇ ਉਹ ਸੈਕਸ਼ੂਅਲ ਅਬਿਊਜ਼ ਦੀਆਂ ਜਿਹੜੀਆਂ ਸਟੋਰੀਆਂ ਆ ਰਹੀਆਂ ਬਾਹਰ, ਜਿਹੜੇ ਲੋਕ ਬਾਹਰ ਆ ਰਹੇ ਆ, ਇਕੱਲੇ ਅਮਰੀਕਾ ਦੇ ਵਿੱਚ ਨਹੀਂ ਸਾਰੇ ਕਹਿੰਦੇ ਯੂਰਪ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਅਤੇ ਹੁਣ ਇੰਡੀਆ ਵਿੱਚੋਂ ਵੀ ਜਿਹੜੇ ਆਉਣੇ ਸ਼ੁਰੂ ਹੋ ਗਏ ਆ, ਕਿਉਂਕਿ ਇੰਡੀਆ ਦੇ ਵਿੱਚ ਕਹਿੰਦੇ ਵੀ ਇਹ ਇੱਦਾਂ ਦਾ ਸਟਿਗਮਾ ਹੁੰਦਾ ਅਤੇ ਲੋਕ ਕਿਸੇ ਦੇ ਨਾਲ ਗੱਲ ਨਹੀਂ ਕਰਦੇ। ਸੋ ਲੋਕ ਹੁਣ ਓਪਨ ਹੋਣਾ ਜਿਹੜਾ ਸ਼ੁਰੂ ਹੋ ਗਏ ਹੈਗੇ ਆ। ਬਿਲਕੁਲ। ਸੋ ਇਹ ਕਾਫੀ ਜਿਹੜੀ ਅਹਿਮ ਆ। ਅਮਰੀਕਾ ਕਹਿੰਦੇ ਉੱਦਾਂ ਜਿਹੜੇ ਚਾਈਲਡ ਅਬਿਊਜ਼ ਦੇ ਮਾਮਲੇ ਦੇ ਵਿੱਚ ਹਮੇਸ਼ਾ ਅੱਗੇ ਰਿਹਾ ਆ ਵੀ ਇਹਨਾਂ ਨੂੰ ਬਚਾਇਆ ਜਾਵੇ, ਅਤੇ ਬਹੁਤੇ ਮੁਲਕ ਅਮਰੀਕਾ ਵੱਲ ਨੂੰ ਜਿਹੜਾ ਉਹ ਦੇਖ ਰਹੇ ਨੇ। ਇੱਥੋਂ ਦੇ ਬਹੁਤ ਸਾਰੇ ਜਿਹੜੇ ਵੱਡੇ ਕਹਿ ਲਓ ਵੀ ਇਹਨਾਂ ਦੇ ਅਹੁਦੇਦਾਰ ਉਹਨਾਂ ਨੇ ਕਈ ਸਖਤ ਫੈਸਲੇ ਜਿਹੜੇ ਲਏ ਵੀ ਆ, ਅਤੇ ਪਰ ਬਾਕੀ ਮੁਲਕਾਂ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਆ ਵੀ ਬਿਊਰੋਕਰੇਸੀ ਇਹਨਾਂ 'ਚ ਵੀ ਜਿਹੜੀ ਉਹ ਘੱਟ ਨਹੀਂ ਹੈਗੀ ਵੀ ਕੋਈ ਕਿਸ ਤਰੀਕੇ ਨੂੰ ਜਾਣਦਾ, ਕੋਈ ਇੱਧਰੋਂ ਜਾਣਦਾ, ਕੋਈ ਉੱਧਰੋਂ ਜਾਣਦਾ, ਉਹਨਾਂ ਨੂੰ ਉਹ ਬਚਾਈ ਜਾ ਰਹੇ ਆ। ਇੱਕ ਚਰਚੋਂ ਕੱਢ ਕੇ ਕਿਸੇ ਹੋਰ ਪਿੰਡ ਦੇ ਚਰਚ ਦੇ ਵਿੱਚ ਜਿਹੜੇ ਉਹ ਲਾ ਦੇਣਗੇ, ਪਰ ਜਿਹੜਾ ਉਹਨਾਂ ਨੂੰ ਡੀ-ਫਰੋਕ ਜਿਹੜਾ ਇਹਨੂੰ ਕਹਿੰਦੇ ਆ ਵੀ ਉਹਨਾਂ ਨੂੰ ਬਿਲਕੁਲ ਉਸ ਪਦਵੀ ਤੋਂ ਜਿਹੜਾ ਲਾ ਦੇਣਾ ਆ, ਉਹ ਜਿਹੜਾ ਕੰਮ ਨਹੀਂ ਹੋ ਰਿਹਾ। ਰੀਸੈਂਟਲੀ ਇੱਕ ਬੰਦੇ ਨੂੰ ਜਿਹੜੇ ਪੋਪ ਫ੍ਰਾਂਸਿਸ ਆ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਸੀਗਾ। ਸੋ ਹੋਪਫੁਲੀ ਇੱਥੇ ਵੀ ਜਿਹੜਾ ਆ ਕੁਛ ਨਾ ਕੁਛ ਜਿਹੜਾ ਅੱਗੇ ਕੰਮ ਵਧੇ। ਨਹੀਂ ਤਾਂ ਦੇਖੋ ਇਹਦੇ ਨਾਲ ਦੇਖੋ ਇਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਦੇ ਨਾਲ ਬਾਕੀ ਹੋਰ ਧਰਮਾਂ ਦੇ ਲੋਕਾਂ ਦਾ ਵੀ ਆਪਣੇ ਧਰਮ ਤੋਂ ਵਿਸ਼ਵਾਸ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਉੱਠਦਾ ਆ, ਉਹ ਥੜਕਦਾ ਆ। ਜੀ ਸੋ ਬਿਲਕੁਲ 4 ਦਿਨਾਂ ਦੀ ਜਿਹੜੀ ਕਾਨਫਰੰਸ ਹੈਗੀ ਆ ਇਹ ਚੱਲ ਰਹੀ ਆ ਕੈਥੋਲਿਕ ਚਰਚ ਦੇ ਬਾਰੇ। ਇਹਦੇ ਵਿੱਚ ਪੋਪ ਫ੍ਰਾਂਸਿਸ ਨੇ ਜਿਹੜੀ ਆਪਣੀ ਓਪਨਿੰਗ ਸਟੇਟਮੈਂਟ ਦਿੱਤੀ ਆ ਵੀ ਸਾਨੂੰ ਉਹਨਾਂ ਬੱਚਿਆਂ ਦੀਆਂ ਚੀਕਾਂ ਸੁਣਨੀਆਂ ਚਾਹੀਦੀਆਂ ਅਤੇ ਜਿਹੜਾ ਉਹਨਾਂ ਨੂੰ ਜਿਹੜਾ ਜਸਟਿਸ ਆ ਉਹ ਦੇਣਾ ਚਾਹੀਦਾ, ਅਤੇ ਸਾਨੂੰ ਸੈਕਸ਼ੂਅਲ ਅਬਿਊਜ਼ ਜਿਹੜਾ ਹੋਇਆ ਉਹ ਇਸ ਈਵਲ ਨੂੰ ਟਰਾਂਸਫਾਰਮ ਕਰਨਾ ਚਾਹੀਦਾ ਆ, ਅਤੇ ਐਕਸ਼ਨ ਜਿਹੜਾ ਆ ਇਮੀਡੀਏਟਲੀ ਇਹਦੇ ਉੱਤੇ ਲੈਣਾ ਚਾਹੀਦਾ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ।
ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ, ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916-728 4100 9167284100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408-272-5200 4082725200। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋਵ, ਕੈਲੀਫੋਰਨੀਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਦੱਸੇ ਵੀ ਅੱਜ ਫੇਸਬੁੱਕ ਦੀ ਜਗ੍ਹਾ ਦੇ ਉੱਤੇ YouTube ਦੇ ਉੱਤੇ ਪੰਜਾਬੀ ਰੇਡੀਓ USA ਦਾ ਜਿਹੜਾ ਆ ਚੈਨਲ ਦੇ ਉੱਤੇ ਲਾਈਵ ਜਿਹੜਾ ਅਪਡੇਟ ਅਮਰੀਕਾ ਚੱਲ ਰਿਹਾ ਆ। ਸੋ ਜੇ ਕੋਈ ਲੱਭ ਰਹੇ ਨੇ ਵੀ ਫੇਸਬੁੱਕ ਤੇ ਕਿਉਂ ਨਹੀਂ ਆ, ਸੋ ਐਟ ਏ ਟਾਈਮ ਇੱਕ ਥਾਂ ਦੇ ਉੱਤੇ ਕਰ ਸਕਦੇ ਆ। ਸੋ ਇੱਕ ਨਵੀਂ ਚੀਜ਼ ਜਿਹੜੀ ਉੱਥੇ YouTube ਦੇ ਉੱਤੇ ਵੀ ਆਪਾਂ ਜਿਹੜੀ ਉਹ ਟਰਾਈ ਕਰ ਰਹੇ ਹਾਂ। ਸੋ ਉੱਥੇ ਵੀ ਪਲੀਜ਼ ਕਿਰਪਾ ਕਰਕੇ ਜਿਹੜਾ ਵੱਧ ਤੋਂ ਵੱਧ ਉਹ ਸਾਥ ਦਿਓ।
YouTube ਦੇ ਵਿੱਚ ਜਾ ਕੇ ਪੰਜਾਬੀ ਰੇਡੀਓ USA ਸਰਚ ਕਰੋ ਤੇ ਉੱਥੇ ਜਿਹੜਾ ਰਾਈਟ ਨਾਓ ਜਿਹੜਾ ਲਾਈਵ ਆ ਅਪਡੇਟ ਅਮਰੀਕਾ ਤੁਸੀਂ ਉੱਥੇ ਦੇਖ ਸਕਦੇ ਹੋ, ਬਿਲਕੁਲ ਜਿਹੜਾ ਪੰਜਾਬੀ ਰੇਡੀਓ USA ਦੀ ਫੇਸਬੁੱਕ ਆ ਉਹਦੇ ਤੇ ਵੀ ਆਪਾਂ ਉਹ YouTube ਵਾਲਾ ਲਿੰਕ ਪਾਇਆ ਹੋਇਆ ਹੈ ਜੀ। ਤੇ ਦੂਸਰਾ ਅੱਜ ਪੰਜਾਬੀ ਮਾਂ ਬੋਲੀ ਦਾ ਦਿਵਸ ਵੀ ਹੈਗਾ ਆ, ਬਿਲਕੁਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ 21 ਤਰੀਕ ਤੇ ਪੰਜਾਬੀ ਸਾਡੀ ਮਾਂ ਬੋਲੀ ਆ, ਕਹਿੰਦੇ ਪੰਜਾਬੀਆਂ ਦਾ ਮਾਣ ਆ। ਪੰਜਾਬੀ ਆਪਾਂ ਠੀਕ ਆ, ਬਹੁਤ ਸਾਰੇ ਆਪਾਂ ਸ਼ੋਜ਼ ਵੀ ਸੁਣਦੇ ਹਾਂ, ਦੇਖਦੇ ਵੀ ਆਰਟੀਕਲ ਪਈ ਪੰਜਾਬ ਦੇ ਵਿੱਚ ਘਟ ਰਹੀ ਆ, ਪਰ ਮੈਂ ਦੇਖਿਆ ਮੈਨੂੰ ਵੀ 30 ਸਾਲ ਹੋ ਗਏ ਆਏ ਨੂੰ ਵੀ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀ ਦਾ ਪਸਾਰਾ ਬਹੁਤ ਹੋਇਆ ਹੈਗਾ ਆ। ਰਾਜਕਰਮਵੀਰ ਸਿੰਘ ਜਦੋਂ ਮੈਂ ਆਇਆ ਸੀ ਸਿਰਫ 2 ਨਿਊਜ਼ਪੇਪਰ ਇੱਥੇ ਹੁੰਦੇ ਸੀ, ਹੁਣ ਦੇਖੋ ਕਿੰਨੇ ਰੇਡੀਓ ਸਟੇਸ਼ਨ, TV, ਨਿਊਜ਼ਪੇਪਰ, ਪੋਪੂਲੇਸ਼ਨ ਵੀ ਜਿਹੜੀ ਆਪਣੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਸਕੂਲਾਂ ਦੇ ਵਿੱਚ ਗੁਰੂ ਘਰਾਂ 'ਚ ਪੰਜਾਬੀ ਬੱਚਿਆਂ ਨੂੰ ਸਿਖਾਈ ਜਾਂਦੀ ਆ। ਹੁਣ ਬਹੁਤ ਸਾਰੇ ਜਿਹੜੇ ਰੈਗੂਲਰ ਸਕੂਲਸ ਹੈਗੇ ਆ ਉਹਨਾਂ ਦੇ ਵਿੱਚ ਵੀ ਯੂਨੀਅਨ ਸਿਟੀ ਕੈਲੀਫੋਰਨੀਆ 'ਚ, ਇਸੇ ਤਰ੍ਹਾਂ ਫਰਿਜ਼ਨੋ ਏਰੀਏ ਦੇ ਵਿੱਚ ਬੇਕਰਸਫੀਲਡ ਜਿਹੜੀ ਪੰਜਾਬੀ ਸਕੂਲਾਂ 'ਚ ਲਾਈ ਗਈ ਹੈਗੀ ਆ। ਸੋ ਵੋਟਾਂ ਦੇ ਵਿੱਚ ਪੈਂਪਲੇਟ ਪੰਜਾਬੀ 'ਚ ਆਉਣੇ ਸ਼ੁਰੂ ਹੋ ਗਏ, DMV 'ਚ ਤੁਹਾਡੇ ਜਿਹੜੇ ਟੈਸਟ ਹੁੰਦੇ ਉਹ ਪੰਜਾਬੀ 'ਚ ਸ਼ੁਰੂ ਹੋ ਗਏ। ਬਹੁਤ ਸਾਰੇ ਜਿਹੜੇ ਹੋਰ ਬੈਨੀਫਿਟਸ ਆ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਪੰਜਾਬੀ 'ਚ ਹੋਣੇ ਆ। ਸੋ ਇੱਕ ਤਰ੍ਹਾਂ ਨਾਲ ਇਹ ਪੰਜਾਬੀਆਂ ਦੀ ਚੜ੍ਹਾਈ ਵਾਲੀ ਗੱਲ ਹੈਗੀ ਆ। ਪਰ ਸਭ ਤੋਂ ਜਿਹੜਾ ਅਨਫੋਰਚੂਨੇਟ ਪਾਰਟ ਇਹ ਆ ਵੀ ਦੋਨਾਂ ਪੰਜਾਬਾਂ ਦੇ ਵਿੱਚ, ਚਾਹੇ ਉਹ ਹਿੰਦੁਸਤਾਨ ਵਾਲਾ ਪੰਜਾਬ ਆ, ਚਾਹੇ ਉਹ ਪਾਕਿਸਤਾਨ ਵਾਲਾ ਪੰਜਾਬ ਆ, ਪੰਜਾਬੀ ਨੂੰ ਜਿਹੜਾ ਧੱਕਾ ਦਿੱਤਾ ਜਾ ਰਿਹਾ ਹੈਗਾ ਜੀ। ਬਿਲਕੁਲ। ਤੇ ਚਲੋ ਇਹ ਅੱਜ ਦਾ ਜਿਹੜਾ ਦਿਹਾੜਾ ਆ, ਹਰ ਇੱਕ ਜਾਣਾ ਆਪੋ ਆਪਣੇ ਜਿਹੜੇ ਮਾਂ ਬੋਲੀ ਨੂੰ ਪਿਆਰ ਜਿਹੜਾ ਉਸ ਨੂੰ ਦਰਸਾਉਂਦਾ ਆ, ਤੁਸੀਂ ਵੀ ਜਿਹੜਾ ਉਹ ਦਰਸਾਓ। ਅਤੇ ਚਾਹੇ ਇੱਕ ਦਿਨ ਹੀ ਰੱਖਿਆ ਆ ਯਾਦ ਕਰਾਉਣ ਦੇ ਲਈ ਵੀ ਆਪਣੀ ਜਿਹੜੀ ਇਹ ਮਾਂ ਬੋਲੀ ਆ ਉਸ ਨੂੰ ਜਿਹੜਾ ਅਤਿਅੰਤ ਪਿਆਰ ਜਿਹੜਾ ਹੈ ਤੁਹਾਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ। ਇਸ ਦੇ ਵਾਧੇ ਦੇ ਲਈ ਜਿਹੜਾ ਆਪਾਂ ਨੂੰ ਕੰਮ ਜਿਹੜਾ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਆ, ਚਾਹੇ ਘਰਾਂ ਦੇ ਵਿੱਚ ਬੋਲ ਕੇ ਕਰੋ, ਚਾਹੇ ਬਾਹਰ ਕੰਮਾਂ ਦੇ ਉੱਤੇ, ਅਤੇ ਚਾਹੇ ਜਦੋਂ ਕੋਈ ਆਪਣਾ ਤੁਹਾਨੂੰ ਮਿਲਦਾ ਆ ਸਾਥੀ ਉਸ ਦੇ ਨਾਲ ਜਿਹੜੀ ਗੱਲਬਾਤ ਆ ਉਹ ਪੰਜਾਬੀ 'ਚ ਕਰਕੇ ਕਰੋ। ਸਭ ਨੂੰ ਪਤਾ ਹੈ ਵੀ ਇੱਥੇ ਅੰਗਰੇਜ਼ੀ ਜਿਹੜੀ ਉਹ ਪ੍ਰਮੁੱਖ ਭਾਸ਼ਾ ਹੈ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਾਰੇ ਜਾਣੇ ਬੋਲਣਾ ਚਾਹੁੰਦੇ ਨੇ, ਬੋਲਦੇ ਨੇ। ਅਤੇ ਪਰ ਇਹ ਆ ਵੀ ਨਾਲ ਦੇ ਨਾਲ ਜਿਹੜੀ ਇਸ ਨੂੰ ਜਿਹੜਾ ਉਹ ਕਦੇ ਵੀ ਵਿਸਾਰੋ ਨਾ, ਇਸ ਨੂੰ ਕਦੇ ਭੁੱਲੋ ਨਾ, ਅਤੇ ਇਹੀ ਪ੍ਰਣ ਕਰੀਏ ਵੀ ਆਪਾਂ ਇਸ ਦੀ ਜਿਹੜੀ ਮਿਸਾਲ ਆ ਉਸ ਨੂੰ ਇੱਦਾਂ ਹੀ ਜਿਹੜਾ ਜਗਾਏ ਰੱਖਾਂਗੇ ਅਤੇ ਅੱਗੇ ਤੋਂ ਅੱਗੇ ਜਿਹੜੇ ਇਸ ਮਿਸਾਲ ਨੂੰ ਉਹ ਦਿੰਦੇ ਚੱਲਾਂਗੇ। ਅਤੇ ਆਓ ਇਹੀ ਪ੍ਰਣ ਕਰੀਏ ਵੀ ਪੰਜਾਬੀ ਮਾਂ ਬੋਲੀ ਦੇ ਨਾਲ ਵੱਧ ਤੋਂ ਵੱਧ ਪਿਆਰ ਕਰੀਏ, ਉਸ ਨੂੰ ਪੜ੍ਹੋ, ਉਸ ਨੂੰ ਲਿਖੋ, ਉਸ ਨੂੰ ਬੋਲੋ ਜੀ। ਸੋ ਬਹੁਤ ਸਾਰੇ ਲੋਕ ਜਿਹੜੇ ਹੁਣ ਆਇਆਂ ਨੂੰ USA 'ਚ ਕਾਫੀ ਟਾਈਮ ਹੋ ਗਿਆ, ਰਿਟਾਇਰ ਵੀ ਹੁੰਦੇ ਜਾ ਰਹੇ ਆ, ਉਹਨਾਂ ਨੂੰ ਜ਼ਰੂਰ ਗੁਰੂ ਘਰਾਂ ਦੇ ਵਿੱਚ ਜਿੱਥੇ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ, ਕਿਸੇ ਕਮਿਊਨਿਟੀ ਸੈਂਟਰ 'ਚ ਲੱਗਦੀਆਂ, ਉੱਥੇ ਸੇਵਾ ਜ਼ਰੂਰ ਕਰਨੀ ਚਾਹੀਦੀ ਆ। ਇਹ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਆ ਵੀ ਸ਼ਾਇਦ ਜੇ ਅਸੀਂ ਆਪਣੇ ਬੱਚੇ ਨੂੰ ਪੰਜਾਬੀ ਨਾ ਸਿਖਾਵਾਂਗੇ, ਇੰਗਲਿਸ਼ ਨਹੀਂ ਆਉਣੀ ਜਾਂ ਇੰਗਲਿਸ਼ ਇਕੱਲੀ ਬੋਲੂਗੇ, ਉਹ ਸਕਸੈਸਫੁਲ ਨਹੀਂ ਹੋਣੇ। ਬਹੁਤ ਸਾਰੀਆਂ ਜਿਹੜੀਆਂ ਸਾਇੰਟੀਫਿਕ ਰਿਪੋਰਟਸ ਆ ਚੁੱਕੀਆਂ ਵੀ ਜਿੰਨੀਆਂ ਵੀ ਲੈਂਗੁਏਜ ਬੱਚਾ ਸਭ ਤੋਂ ਜ਼ਿਆਦਾ ਜਾਣਦਾ, ਉਨਾ ਬੱਚਾ ਜ਼ਿਆਦਾ ਸਮਾਰਟ ਹੁੰਦਾ। ਹੁਣ ਦੇਖੋ ਭਈ ਸਾਡੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਗੋਰੇ ਜਿਹੜੇ ਚਾਈਨੀਜ਼ ਮੈਂਡਰਿਨ ਸਿੱਖਦੇ ਹੈਗੇ ਆ, ਕਿਉਂਕਿ ਬਿਜ਼ਨਸ ਚਾਈਨਾ ਨਾਲ ਕਰਨਾ ਆ। ਵੈਨਕੂਵਰ ਬ੍ਰਿਟਿਸ਼ ਕੋਲੰਬੀਆ 'ਚ ਦੇਖੋ ਹੁਣ ਗੋਰੇ ਬਹੁਤ ਸਾਰੇ ਪੰਜਾਬੀ ਦੀਆਂ ਕਲਾਸਾਂ ਲਾਉਂਦੇ ਆ। ਉੱਥੇ ਤਾਂ BC 'ਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਜਿਹੜੀ ਹਾਈ ਸਕੂਲ 'ਚ ਹੋ ਗਈ ਆ, ਉਹਨਾਂ ਨੂੰ ਪਤਾ ਵੀ ਬਿਜ਼ਨਸ ਇਹਨਾਂ ਦੇ ਨਾਲ ਕਰਨਾ। ਸੋ ਜਿੰਨੀਆਂ ਵੀ ਭਾਸ਼ਾ ਵੱਧ ਤੋਂ ਵੱਧ ਆਉਣਗੀਆਂ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਭਾਸ਼ਾ ਨਾ ਸਿੱਖੋ, ਆਹ ਨਾ ਕਰੋ, ਆਪਣੀ ਭਾਸ਼ਾ ਜਿਹੜੀ ਮਾਂ ਬੋਲੀ ਆ, ਕਹਿੰਦੇ ਵੀ ਜਿਹੜੀ ਮਾਂ ਬੋਲੀ ਵਾਲੀ ਭਾਸ਼ਾ ਵਿੱਚ ਬੋਲਣ ਦਾ ਜਿਹੜਾ ਸਵਾਦ ਆਉਂਦਾ ਨਾ, ਉਹ ਤੁਸੀਂ ਦੂਜੀ ਭਾਸ਼ਾ ਦੇ ਵਿੱਚ ਨਹੀਂ ਲੈ ਸਕਦੇ ਹੈਗੇ ਜੀ। ਸੋ ਜ਼ਰੂਰ ਇਹੀ ਬੇਨਤੀ ਤੁਹਾਨੂੰ ਕਰਦੇ ਹਾਂ ਵੀ ਜ਼ਰੂਰ ਵੱਧ ਤੋਂ ਵੱਧ ਜਿਹੜਾ ਇਸ ਦੇ ਨਾਲ ਤੁਸੀਂ ਪਿਆਰ ਕਰੋ ਅਤੇ ਇਸ ਨੂੰ ਗਾਂਹ ਤੋਂ ਗਾਂਹ ਜਿਹੜਾ ਵਧਾਉਣ ਦੇ ਲਈ ਆਪਣੇ ਪੱਧਰ ਦੇ ਉੱਤੇ ਜਿਹੜਾ ਵੀ ਤੁਸੀਂ ਕੰਮ ਕਰ ਸਕਦੇ ਹੋ ਉਹ ਤੁਸੀਂ ਇੱਦਾਂ ਹੀ ਕਰੇ ਚੱਲੋ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਰਾਸ਼ਟਰਪਤੀ ਟਰੰਪ ਅਤੇ ਕਿਮ ਯੋਂਗ ਉਨ ਦੀ ਜਿਹੜੀ ਆ ਉਹ ਮੁਲਾਕਾਤ ਵੀਅਤਨਾਮ ਦੇ ਵਿੱਚ ਉਹ ਹੋਣ ਜਾ ਰਹੀ ਹੈ ਹੈਨਾਈ ਦੇ ਵਿੱਚ। ਅਤੇ ਇਹ ਇਸ ਟਾਈਮ ਖਬਰਾਂ ਆ ਰਹੀਆਂ ਵੀ ਜਿਹੜਾ ਕਿਮ ਯੋਂਗ ਉਨ ਆ ਉਹ ਆਪਣੀ ਪਸੰਦੀਦਾ ਟ੍ਰੇਨ ਦੇ ਉੱਤੇ ਵੀਅਤਨਾਮ ਤੱਕ ਜਿਹੜਾ ਆ ਉਹ ਜਿਹੜਾ ਉਹ ਆ ਸਕਦਾ ਆ। ਸੋ ਇਹ ਹਰ ਵਾਰੀ ਜਦੋਂ ਵੀ ਆਪਣਾ ਜਨਮ ਦਿਨ ਇਸ ਨੇ ਮਨਾਉਣਾ ਹੁੰਦਾ ਹੈ ਅਤੇ ਉਹ ਚਾਈਨਾ ਦੇ ਵਿੱਚ ਇਸ ਟ੍ਰੇਨ ਦੇ ਉੱਤੇ ਬਖਤਰਬੰਦ ਜਿਹੜੀ ਇਹ ਟ੍ਰੇਨ ਆ ਉਸ ਦੇ ਉੱਤੇ ਉਹ ਜਾਂਦਾ ਹੁੰਦਾ ਆ, ਉੱਥੇ ਗੱਲਬਾਤ ਕਰਕੇ ਅਤੇ ਫਿਰ ਜੀ ਜਿੰਗਪਿੰਗ ਜਿੱਦਾਂ ਕਹਿੰਦੇ ਆ ਅਤੇ ਫਿਰ ਉੱਦਾਂ ਦੀਆਂ ਗੱਲਾਂ ਜਿਹੜੀਆਂ ਬਾਹਰ ਆ ਕੇ ਉਹ ਕਰਦਾ ਰਹਿੰਦਾ ਆ। ਸੋ ਹੁਣ ਟਰੰਪ ਸਮਿਟ ਦੇ ਲਈ ਜਿਹੜਾ ਹੈਨੋਈ ਦੇ ਵਿੱਚ ਵੀਅਤਨਾਮ 'ਚ ਹੋਣੀ ਆ, ਉੱਥੇ ਕਹਿੰਦੇ ਉਹ ਆਊਗਾ ਅਤੇ ਕਹਿੰਦੇ ਵੀਅਤਨਾਮ ਤੋਂ ਜਿਹੜਾ ਨਾਰਥ
ਕੋਰੀਆ ਦਾ ਜਿਹੜਾ ਸਫ਼ਰ ਆ ਤਕਰੀਬਨ 2500 ਮੀਲ ਜਿਹੜਾ ਉਹ ਦੂਰ ਹੈਗਾ ਆ, ਅਤੇ ਉਹ ਵੱਧ ਤੋਂ ਵੱਧ ਜਿਹੜਾ ਸਫ਼ਰ ਉਸ ਟ੍ਰੇਨ ਦੇ ਵਿੱਚ ਬਿਤਾ ਕੇ ਜਿਹੜਾ ਉਹ ਆ ਸਕਦਾ ਹੈ। ਇਹ ਕਿਆਸ ਰਹੀਆਂ ਨੇ, ਕੋਈ ਜ਼ਰੂਰੀ ਨਹੀਂ ਆ, ਸੋ ਹੋ ਸਕਦਾ ਵੀ ਉਹ ਕੀ ਹੋਊਗਾ। ਅਤੇ 27 ਅਤੇ 28 ਤਰੀਕ ਨੂੰ ਇਹ ਜਿਹੜੀ ਸਮਿਟ ਆ ਉਹ ਹੋਣ ਜਾ ਰਹੀ ਆ। ਰਾਸ਼ਟਰਪਤੀ ਟਰੰਪ ਕੱਲ੍ਹ ਇੱਕ ਵਾਰੀ ਫੇਰ ਇਸ ਦੇ ਹੱਕ ਦੇ ਵਿੱਚ ਹੀ ਜਿਹੜੇ ਉਹ ਬੋਲੇ ਆ, ਅਤੇ ਲੈਟਸ ਸੀ ਵੀ ਹੁਣ ਜਿਹੜੇ 27-28 ਤਰੀਕ ਨੂੰ ਅਨਦਰ ਫੋਟੋ ਆਪ ਹੁੰਦਾ ਆ, ਕੱਲੀ ਇੱਕ ਫੋਟੋ ਸੈਸ਼ਨ ਹੋ ਕੇ ਹੋ ਜਾਂਦਾ ਆ, ਅਤੇ ਜਾਂ ਫਿਰ ਵਾਕਿਆ ਹੀ ਕੋਈ ਇਸ ਦੇ ਉੱਤੇ ਜਿਹੜੀ ਕਾਰਵਾਈ ਵੱਲ ਨੂੰ ਜਿਹੜਾ ਕੰਮ ਆ ਉਹ ਵਧੇਗਾ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਰੋਜਰ ਸਟੋਨ ਆ, ਉਹ ਜਿਨ੍ਹਾਂ ਨੂੰ ਹੁਣ ਪਿੱਛੇ ਜਿਹੇ ਸਜ਼ਾ ਵੀ ਦਿੱਤੀ ਜਾ ਚੁੱਕੀ ਹੈਗੀ ਆ, ਉਹਨਾਂ ਨੇ ਜੱਜ ਦੀ ਇੱਕ ਜਿਹੜੀ ਫੋਟੋ ਗਲਤ ਤਰੀਕੇ ਦੇ ਨਾਲ ਪਾਈ ਆਪਣੇ ਇੰਸਟਾਗ੍ਰਾਮ ਦੇ ਉੱਤੇ, ਅਤੇ ਹੁਣ ਉਹਨੂੰ ਕੋਰਟ ਦੇ ਵਿੱਚ ਕਹਿੰਦੇ ਵੀ ਵਾਪਸ ਜਿਹੜਾ ਸੱਦਿਆ ਜਾ ਸਕਦਾ ਹੈ, ਅਤੇ ਉਹਦੀ ਜਿਹੜੀ ਬੇਲ ਦੇ ਉੱਤੇ ਇਸ ਟਾਈਮ ਬਾਹਰ ਹੈਗੇ ਆ, ਅਤੇ ਉਹਦੀ ਬੇਲ ਵੀ ਜਿਹੜੀ ਚੱਕ ਲਈ ਜਾ ਸਕਦੀ ਜੱਜ ਵੱਲੋਂ, ਅਤੇ ਉਹਨੂੰ ਅੰਦਰ ਵੀ ਜਿਹੜਾ ਜਾਣਾ ਪੈ ਸਕਦਾ ਹੈਗਾ। ਜੀ ਬਿਲਕੁਲ। ਸੋ ਇਸ ਦੇ ਉੱਤੇ ਜਿਹੜਾ ਗੈਗ ਆਰਡਰ ਕਹਿੰਦੇ ਆ ਵੀ ਉਹ ਲਾਇਆ ਜਾ ਸਕਦਾ। ਹੁਣ ਜਿਸ ਜੱਜ ਦੀ ਫੋਟੋ ਪਾ ਕੇ ਜਿਸ ਦੇ ਉੱਤੇ ਉਸਨੇ ਨਿਸ਼ਾਨੇ ਵਾਲੀ ਕ੍ਰਾਸ ਹੇਅਰ ਜਿਹੜਾ ਬਣਾਇਆ ਸੀਗਾ, ਉਹ ਬੇਸਿਕਲੀ ਉਹਦੇ ਉੱਤੇ ਹੁੰਦਾ ਟਾਰਗੇਟ ਦੇ ਵਜੋਂ ਜਿਹੜਾ ਉਸਨੇ ਦਿਖਾਇਆ ਗਿਆ, ਅਤੇ ਬੜਾ ਉਸਨੇ ਅਵਾ ਤਵਾ ਵੀ ਆਪਣੀ ਪੋਸਟ ਦੇ ਵਿੱਚ ਬੋਲਿਆ। ਬਾਅਦ 'ਚ ਉਸਨੇ ਉਹ ਡਿਲੀਟ ਤਾਂ ਜਿਹੜੀ ਉਹ ਕਰਨੀ ਹੋਈ ਸੀਗੀ, ਅਤੇ ਹੁਣ ਜਿਹੜਾ ਅੱਜ ਜੱਜ ਦੇ ਸਾਹਮਣੇ, ਉਸੇ ਹੀ ਫੈਡਰਲ ਜੱਜ ਦੇ ਸਾਹਮਣੇ ਉਸ ਨੂੰ ਪੇਸ਼ ਕੀਤਾ ਜਾਊਗਾ, ਅਤੇ ਆਈ ਥਿੰਕ ਹੋ ਸਕਦਾ ਵੀ ਉਸਦੀ ਜਿਹੜੀ ਇਹ ਬਹੁਤਾ ਚੀਂ ਪੀਂ ਕਰਦਾ ਹੈ ਆਪਣੇ ਇਸ ਤਰੀਕੇ ਦੇ ਨਾਲ, ਉਸ ਦੇ ਉੱਤੇ ਜਿਹੜੀ ਹੋਰ ਆ ਉਹ ਰੋਕ ਲਾ ਦਿੱਤੀ ਜਾਵੇ। ਅਤੇ ਸੋ ਬਿਲਕੁਲ ਜਦੋਂ ਅਗਲਾ ਸੋਚਦਾ ਵੀ ਜਿਹੜਾ ਸਰਪੰਚ ਮੇਰਾ ਹੈਗਾ ਆ, ਅਤੇ ਉਹ ਉਸੇ ਤੜਕ ਦੇ ਵਿੱਚ ਹੈਗਾ, ਪਰ ਦੱਸਦੇ ਜਾਈਏ ਸਰੋਤਿਆਂ ਨੂੰ ਵੀ FBI ਵੱਲੋਂ ਜਨਵਰੀ ਦੇ ਵਿੱਚ ਜਿਹੜਾ ਰੋਜਰ ਸਟੋਨ ਆ ਉਹਨੂੰ ਅਰੈਸਟ ਕੀਤਾ ਗਿਆ ਸੀ, ਅਤੇ ਉਹਦੇ 'ਤੇ 7 ਚਾਰਜ ਲਾਏ ਸੀ ਰੋਬਰਟ ਮਿਲਰ ਦੀ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ, ਕਿਉਂਕਿ ਕਹਿੰਦੇ ਵੀ ਪੋਸੀਬਲ ਕਲੂਜਨ ਜਿਹੜਾ ਹੋਇਆ ਟਰੰਪ ਕੈਂਪੇਨ ਅਤੇ ਰਸ਼ੀਆ ਦੇ ਵਿੱਚ, ਅਤੇ 5 ਕਾਊਂਟ ਜਿਹੜੇ ਸੀ ਉਹਨ ਫਾਲਸ ਸਟੇਟਮੈਂਟ ਦੇ ਉੱਤੇ ਉਹਦੇ ਲਾਏ ਸੀ, 1 ਕਾਊਂਟ ਆਬਸਟਰਕਸ਼ਨ 'ਤੇ, ਅਤੇ 1 ਕਾਊਂਟ ਜਿਹੜਾ ਸੀ ਵਿਟਨੈਸ ਟੈਂਪਰਿੰਗ ਦੇ ਉੱਤੇ ਲਾਇਆ ਸੀ, ਅਤੇ ਪਰ ਸਟੋਨ ਨੇ ਜਿਹੜੇ ਸਾਰੇ ਚਾਰਜ ਉਹ ਡਿਨਾਈ ਕੀਤੇ ਸੀ। ਜੀ ਬਿਲਕੁਲ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਬ੍ਰੈਕਸਿਟ ਹੋਣ ਦੇ ਵਿੱਚ ਮਹਿਜ 37 ਦਿਨ ਦਾ ਵਕਫਾ ਜਿਹੜਾ ਆ ਉਹ ਰਹਿ ਗਿਆ ਆ, ਅਤੇ 1 ਮਹੀਨਾ ਆਲਮੋਸਟ ਜਿਹੜਾ ਸਮਾਂ ਬਚਿਆ ਆ, 5-6 ਹਫ਼ਤੇ, ਅਤੇ ਹੁਣ ਅਜੇ ਤੱਕ ਕੋਈ ਵੀ ਡੀਲ ਜਿਹੜੀ ਉਹਨਾਂ ਦੀ ਬਣੀ ਨਹੀਂ ਆ। ਉੱਧਰ ਕਹਿੰਦੇ UK ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਲਗਾਤਾਰ ਉਸ ਬੇੜੀ ਤੋਂ ਬਾਹਰ ਜਿਹੜੀਆਂ ਛਾਲਾਂ ਜਿਹੜੀਆਂ ਹੁਣ ਮਾਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜੇ 7 ਲੇਬਰ ਪਾਰਟੀ ਦੇ ਜਿਹੜੇ MP ਸੀਗੇ ਉਹ ਇਸ ਸਰਕਾਰ ਤੋਂ ਜਿਹੜਾ ਉਹ ਬਾਹਰ ਜਿਹੜਾ ਚਲੇ ਗਏ ਸੀਗੇ। ਥਰੀਸਾ ਮੇ ਕਹਿੰਦੇ ਆ ਵੀ ਅੱਜ ਜਿਹੜੀ ਇੱਕ ਵਾਰੀ ਫਿਰ ਬਰਸਲ ਦੇ ਵਿੱਚ ਗਈ ਸੀ ਵੀ ਕੋਈ ਨਾ ਕੋਈ ਸਮਝੌਤਾ ਕਿਸੇ ਤਰੀਕੇ ਦਾ ਜਿਹੜਾ ਹੋ ਸਕੇ, ਅਤੇ ਕਹਿੰਦੇ ਜਿਹੜੇ ਬਰਸਲ ਵਾਲੇ ਸੀ ਉਹ ਵੀ ਕਿਹੜਾ ਘੱਟ ਨੇ, ਹੁਣ ਉਹ ਅੱਗੋਂ ਉਹਨਾਂ ਦੀ ਉਹ ਪੁਰਾਣੀ ਟਵੀਟ 2016 ਵਾਲੀ ਕੱਢ ਕੇ ਜਿਹੜੀ ਉਹ ਮੋਹਰੇ ਲਾ ਦਿੱਤੀ ਉਹਦੇ ਐਂਟਰੀ ਦੇ ਉੱਤੇ, ਜਿਸ ਦੇ ਵਿੱਚ ਉਹ ਕਹਿੰਦੀ ਸੀ ਵੀ ਜਿਹੜਾ UK ਆ ਉਹ ਯੂਰਪੀਅਨ ਸੰਘ ਦਾ ਹੀ ਹਿੱਸਾ ਜਿਹੜਾ ਉਹ ਰਹਿਣਾ ਚਾਹੀਦਾ ਆ, ਉਹ ਕਦੇ ਵੀ ਬਾਹਰ ਨਹੀਂ ਜਾਣਾ ਚਾਹੀਦਾ। ਅਤੇ ਹੁਣ ਉਹੀ ਜਿਹੜੀ ਬੀਬੀ ਆ ਲਗਾਤਾਰ ਬ੍ਰੈਕਸਿਟ ਦੀ ਡੀਲ ਬਣਾਉਣ ਦੇ ਲਈ ਛੱਛੋਪਨ ਦੇ ਵਿੱਚ ਆ ਕਮਲਿਆਂ ਕਰ ਦਿੱਤਾ ਜੀ ਉਸ ਨੂੰ, ਅਤੇ ਹੁਣ ਬ੍ਰਿਟੇਨ ਦੇ UK ਦੇ ਲੋਕਾਂ ਨੂੰ ਵੀ ਜਿਹੜਾ ਇਸ ਟਾਈਮ ਕੁਛ ਸੁੱਧ ਬੁੱਧ ਨਹੀਂ ਆ ਰਹੀ, ਕੁਛ ਸਮਝ ਨਹੀਂ ਆ ਰਿਹਾ ਵੀ ਬਣਨਾ ਕੀ ਆ। ਵੀ ਦੋਨਾਂ ਪਾਰਟੀਆਂ 'ਚ ਦੋਨਾਂ ਪਾਰਟੀਆਂ ਦੇ ਕਈ MP ਜਿਹੜੇ ਛੱਡ ਰਹੇ ਹੈਗੇ ਆ, ਕੰਜ਼ਰਵੇਟਿਵ ਵਾਲੇ ਤਾਂ ਛੱਡ ਰਹੇ ਵੀ ਕਹਿੰਦੇ ਡੀਲ ਨਹੀਂ ਬਣ ਰਹੀ, ਵੀ ਬ੍ਰੈਕਸਿਟ ਕਰੋ। ਜਿਹੜੇ ਵਿਰੋਧੀ ਵਾਲੇ ਆ ਉਹ ਤਾਂ ਆਲਰੇਡੀ ਜਿਹੜਾ ਬ੍ਰੈਕਸਿਟ ਦਾ ਵਿਰੋਧ ਉਹ ਕਰ ਹੀ ਰਹੇ ਆ ਵੀ ਨਹੀਂ, ਯੂਰਪੀਅਨ ਸੰਘ 'ਚੋਂ ਬਾਹਰ ਜਿਹੜਾ ਆ ਉਹ ਨਹੀਂ ਜਾਣਾ ਚਾਹੀਦਾ। ਸੋ ਹੁਣ ਦੇਖਦੇ ਆ ਵੀ ਉੱਥੇ ਉਹ ਬਣੂਗਾ ਕੀ, ਸਮਾਂ ਬਹੁਤ ਘੱਟ ਜਿਹੜਾ ਉਹ ਰਹਿ ਗਿਆ ਆ, ਅਤੇ ਐਡੀ ਜਲਦੀ ਹੁਣ ਦੇਖਦੇ ਹਾਂ ਵੀ ਕਿਸੇ ਤਰੀਕੇ ਦੀ ਕੋਈ ਡੀਲ ਬਣ ਸਕੇਗੀ ਜਾਂ ਨਹੀਂ ਬਣ ਸਕੇਗੀ। ਯੂਰਪੀਅਨ ਸੰਘ ਵਾਲਿਆਂ ਨੇ ਨੱਕ ਨਾਲ ਲਕੀਰਾਂ ਕਢਾ ਰਹੇ ਨੇ, ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ UK ਵਾਲਿਆਂ ਦੀਆਂ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਅਮਰੀਕਾ ਦੇ ਵਿੱਚ ਜੇ ਕਿਸੇ ਨੇ ਗਲਤ ਕੰਮ ਕੀਤਾ ਹੋਵੇ ਅਤੇ ਉਹਨੂੰ ਉਹ ਸਹਿਜੇ ਕੀਤੇ ਛੱਡਦੇ ਨਹੀਂ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀ ਨਿਊਪੋਰਟ ਬੀਚ ਦੀ ਪੁਲਿਸ ਨੇ ਇੱਕ 45 ਸਾਲਾਂ ਪੁਰਾਣਾ ਜਿਹੜਾ ਕੇਸ ਉਹਨੂੰ ਕੱਢਿਆ, ਜਿਸ ਟਾਈਮ ਦੇ ਉੱਤੇ ਸੈਂਟਾ ਐਨਾ ਟਾਊਨ ਜਿਹੜਾ ਹੈਗਾ ਲਾਸ ਐਂਜਲਸ ਸਾਈਡ 'ਤੇ ਉਹਦੇ ਲਾਗੇ, ਉੱਥੇ ਕਹਿੰਦੇ ਪਈ 45 ਸਾਲ ਪਹਿਲਾਂ 11 ਸਾਲਾਂ ਦੀ ਇੱਕ ਬੱਚੀ ਨੂੰ ਅਬਡਕਟ ਕਰ ਲਿਆ ਸੀ, ਅਤੇ ਉਹ ਤੋਂ ਬਾਅਦ ਜਿਹੜਾ ਉਹਨੂੰ ਮਾਰ ਦਿੱਤਾ ਗਿਆ ਸੀ। ਪਰ ਉਹਦੀ ਜਿਹੜੀ ਫੋਟੋ ਸੀ ਉਹ ਬੱਚੀ ਦੀ ਹਜੇ ਵੀ ਜਿਹੜੀ ਨਿਊਪੋਰਟ ਬੀਚ ਪੁਲਿਸ ਆ ਉਹਨਾਂ ਦੇ ਆਫਿਸ ਦੇ ਵਿੱਚ ਟੰਗੀ ਹੋਈ ਸੀ, ਅਤੇ
ਹਜੇ ਤੱਕ ਵੀ ਜਿਹੜੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ। ਹੁਣ ਕੋਲੋਰਾਡੋ ਤੋਂ ਕਹਿੰਦੇ ਇੱਕ 71 ਸਾਲਾਂ ਦਾ ਬੰਦਾ ਜਿਹੜਾ ਉਹਨਾਂ ਨੇ ਉਹਦਾ ਜਿਹੜਾ ਅਸਲੀ ਕਿਲਰ ਸੀ ਜੇਮਸ ਨੀਲ 72 ਸਾਲਾਂ ਦਾ ਕੋਲੋਰਾਡੋ ਸਪਰਿੰਗ ਕੋਲੋਰਾਡੋ 'ਚੋਂ ਉਹਨੂੰ ਫੜਿਆ ਅਤੇ ਉਹਨੂੰ ਮਰਡਰ ਦੇ ਚਾਰਜ ਦੇ ਉੱਤੇ ਚਾਰਜ ਕੀਤਾ ਗਿਆ ਹੈਗਾ 45 ਸਾਲਾਂ ਦੇ ਬਾਅਦ। ਜੀ ਬਿਲਕੁਲ। ਸੋ ਜਦੋਂ ਦੇਖੋ ਉਸ ਟਾਈਮ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਆਈ ਥਿੰਕ DNA ਮੈਚ ਅਤੇ ਹੋਰ ਕਈ ਜਿਹੜੀਆਂ ਆ ਉਹ ਜਿਹੜੀਆਂ ਇਹ ਚੀਜ਼ਾਂ ਨੂੰ ਲੱਭਣ ਦੇ ਲਈ ਘੱਟ ਸੀਗੀਆਂ, ਪਰ ਹੁਣ ਜਿਉਂ-ਜਿਉਂ ਟੈਕਨੋਲੋਜੀ ਦਾ ਪਸਾਰ ਜਿਹੜਾ ਉਹ ਵੱਧ ਰਿਹਾ ਆ, ਇਹ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਨੇ। ਇਹਦੇ ਕਰਕੇ ਲੋਕ ਜਿਹੜੇ ਬਹੁਤ ਸਾਰੇ ਨਕਲੀ ਕੇਸਾਂ 'ਚ ਫਸੇ ਵੀ ਸੀ ਉਹ ਛੁੱਟ ਵੀ ਰਹੇ ਨੇ ਅਤੇ ਕਈ ਜਿਹੜੇ ਆ ਉਹ ਇਸ ਤਰੀਕੇ ਨਾਲ ਇੰਨੇ ਸਾਲਾਂ ਬਾਅਦ ਜਿਹੜੇ ਉਹ ਜਿਹੜੇ ਫੜੇ ਵੀ ਜਾ ਰਹੇ ਨੇ। ਸੋ ਬਿਲਕੁਲ ਇਹ ਜਿਹੜਾ DNA ਦਾ ਟੈਸਟ ਹੋਇਆ, ਸੋ DNA ਦੇ ਟੈਸਟ ਤੋਂ ਬਾਅਦ ਹੀ ਜਿਹੜਾ ਉਹ ਅਰੈਸਟ ਹੋਇਆ ਅਤੇ ਉਸਨੇ ਕਹਿੰਦੇ ਨਾਮ ਜਿਹੜਾ ਆਪਣਾ ਉਹ ਚੇਂਜ ਕਰ ਲਿਆ ਸੀ ਉਸੇ ਟਾਈਮ। ਉਹ ਤੋਂ ਬਾਅਦ ਉਹ ਪਹਿਲਾਂ ਸਦਰਨ ਕੈਲੀਫੋਰਨੀਆ ਰਹਿੰਦਾ ਸੀ, ਉਹ ਤੋਂ ਬਾਅਦ ਫਿਰ ਉਹ ਕੋਲੋਰਾਡੋ ਦੇ ਵਿੱਚ ਮੂਵ ਹੋ ਗਿਆ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਪੈਨਸਿਲਵੇਨੀਆ ਦੇ ਇੱਕ ਚਰਚ ਐਡਮਿਨਿਸਟ੍ਰੇਟਰ ਅਤੇ ਉਸ ਦੀ ਵਾਈਫ ਨੂੰ ਜਿਹੜੇ ਆ ਅਧਿਕਾਰੀ ਲੱਭ ਰਹੇ ਆ ਅਤੇ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਜਿਹੜੇ ਉਹ ਲਾਏ ਆ। ਕਹਿੰਦੇ ਉਹਨਾਂ ਨੇ ਜਿਹੜੇ ਚਰਚ ਦੇ $1.2 ਮਿਲੀਅਨ ਜਿਹੜੇ ਲੋਕਾਂ ਨੇ ਵੱਖ-ਵੱਖ ਦਾਨ ਦੇ ਕੇ ਜਿਹੜੇ ਉਹ ਚਰਚ ਦੇ ਲਈ ਕੀਤੇ ਸੀਗੇ, ਉਸ ਨੂੰ ਚੋਰੀ ਜਿਹੜਾ ਕੀਤਾ। ਉਹਨਾਂ ਨੇ ਵਕੇਸ਼ਨ, ਸਪੋਰਟਸ ਟਿਕਟਸ ਅਤੇ ਹੋਰ ਆਪਣੇ ਨਿੱਜੀ ਐਕਸਪੈਂਸ ਦੇ ਲਈ, ਨਿੱਜੀ ਖਰਚਿਆਂ ਦੇ ਲਈ ਇਹ ਜਿਹੜੇ ਡਾਲਰ ਆ ਉਹਨਾਂ ਨੇ ਵਰਤੇ ਆ। ਐਲਨ ਹੈਨੀ ਕਾਊਂਟੀ ਡਿਸਟ੍ਰਿਕਟ ਅਟਰਨੀ ਆਫਿਸ ਨੇ ਜਿਹੜਾ ਦੱਸਿਆ ਵੀ 50 ਸਾਲਾਂ ਦਾ ਡੇਵਿਡ ਰੀਟਰ ਅਤੇ ਨਾਲ ਜਿਹੜੀ ਉਸ ਦੀ 44 ਸਾਲਾਂ ਦੀ ਵਾਈਫ ਜਿਹੜੀ ਕੌਨੀ ਰੀਟਰ, ਉਹਨਾਂ ਦੇ ਉੱਤੇ ਜਿਹੜੇ ਪ੍ਰੋਪਰਟੀ ਦੇ ਉੱਤੇ ਜਿਹੜੇ ਚੋਰੀ ਕਰਨ ਦੇ ਜਿਹੜੇ ਚਾਰਜਸ ਆ ਉਹ ਲਾਏ ਹੈਗੇ ਨੇ। ਪਿਛਲੇ 17 ਸਾਲ ਲਗਾਤਾਰ ਜਿਹੜੇ ਹਰਜੋਤ ਸਿੰਘ ਜੀ ਉਹ ਐਜ਼ ਏ ਚਰਚ ਦੇ ਐਡਮਿਨਿਸਟ੍ਰੇਟਰ ਦਾ ਕੰਮ ਕਰਦੇ ਰਹੇ ਅਤੇ ਨਾਲ ਹੀ ਚੋਰੀ ਜਿਹੜੇ ਆਪਣੇ ਖਰਚੇ ਆ ਲੋਕਾਂ ਦੇ ਦਾਨ ਦੇ ਵਿੱਚੋਂ ਜਿਹੜੇ ਉਹ ਕੱਢਦੇ ਰਹੇ ਅਤੇ 2001 ਤੋਂ ਜਿਹੜਾ ਇਹ ਸੇਵਾਵਾਂ ਜਿਹੜੀਆਂ ਉੱਥੇ ਕਰ ਰਹੇ ਸੀ, ਸੇਵਾ ਲੋਕਾਂ ਦੀ ਘੱਟ ਅਤੇ ਆਪਣੀ ਜਿਹੜੀ ਉਹ ਜ਼ਿਆਦਾ ਕਰ ਰਹੇ ਸੀਗੇ। ਅਗਲੀ ਖਬਰ ਜਿਹੜੀ ਆ ਉਹ ਨੈਪਾ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਸ਼ੈਰਿਫ ਡਿਪਾਰਟਮੈਂਟ ਨੇ ਇੱਕ ਵੀਡੀਓ ਰਿਲੀਜ਼ ਕੀਤੀ ਆ ਵੀ ਕਿਸ ਤਰ੍ਹਾਂ 6 ਮਹੀਨੇ ਪਹਿਲਾਂ ਹੀ ਇੱਕ ਸ਼ੈਰਿਫ ਬਣੀ ਲੇਡੀ ਜਿਸ ਨੇ ਇੱਕ ਸਟਾਪ ਦੇ ਉੱਤੇ ਬੰਦੇ ਨੂੰ ਸਟਾਪ ਕੀਤਾ ਅਤੇ ਜਦੋਂ ਹੀ ਉਹਦਾ ਵੀਡੀਓ ਕੈਮ ਲੱਗਾ ਹੋਇਆ ਸੀ ਅਤੇ ਉਹ ਸਟਾਪ ਕਰਨ ਤੋਂ ਬਾਅਦ ਜਦੋਂ ਉਹਦੀ ਥੋੜ੍ਹੀ ਜਿਹੀ ਉਸਨੇ ਪੇਪਰ ਵਰਕ ਮੰਗਿਆ ਅਤੇ ਉਸ ਬੰਦੇ ਨੇ ਗੋਲੀ ਚਲਾਤੀ। ਸਮਹਾਓ ਜਿਹੜਾ ਇਹ ਸ਼ੈਰਿਫ ਬੀਬੀ ਸੀ ਇਹ ਬਚ ਗਈ ਅਤੇ ਇਸ ਨੇ ਫਿਰ ਬਾਅਦ 'ਚ ਗੋਲੀਆਂ ਨਾਲ ਜਿਹੜਾ ਉਸ ਬੰਦੇ ਨੂੰ ਮਾਰ ਦਿੱਤਾ। ਸੋ ਨੈਪਾ ਕਾਉਂਟੀ ਦੀ ਸ਼ੈਰਿਫ ਡਿਪਟੀ ਰੇਲੀ ਜੈਕੀ ਇਹ ਜਿਹੜੀ ਆ ਪੈਟਰੋਲ 'ਤੇ ਸੀ ਅਤੇ ਜਿਹੜਾ ਜਿਸ ਨੇ ਪਹਿਲਾਂ ਗੋਲੀ ਚਲਾਈ ਪੁਲਿਸ 'ਤੇ ਉਹ 43 ਸਾਲਾਂ ਦਾ ਹਾਵੀਅਰ ਹਰਨਾਂਡੇਸ ਮੋਰਾਲੇਸ ਉਹਦਾ ਨਾਂ ਦੱਸਿਆ ਗਿਆ ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਸ਼ੈਰਿਫ ਆ ਉਹਦੀ ਜਿਹੜੀ ਬਹਾਦਰੀ ਦੀਆਂ ਜਿਹੜੀਆਂ ਕਾਫੀ ਗੱਲਾਂ ਹੋ ਰਹੀਆਂ ਹੈਗੀਆਂ। ਜੀ ਅਤੇ ਹਰਜੋਤ ਸਿੰਘ ਜੀ ਕੱਲ੍ਹ ਵੀਜ਼ਾ ਬੁਲੇਟਿਨ ਦੱਸਣੀ ਜਿਹੜੀ ਉਹ ਭੁੱਲ ਗਏ ਸੀਗੇ। ਸੋ ਤੁਹਾਨੂੰ ਜਿਹੜੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੀ ਵੀਜ਼ਾ ਬੁਲੇਟਿਨ ਆ ਉਹ ਦੱਸਦੇ ਜਾਈਏ ਵੀ ਕਿਹੜੇ ਜਿਹੜੇ ਲੋਕਾਂ ਦੇ ਲਈ ਕਿਹੜੀ ਤਰੀਕ ਜਿਹੜੀ ਇਸ ਟਾਈਮ ਚੱਲ ਰਹੀ ਆ। ਅੱਜ ਜਿਹੜੀ ਤੁਹਾਨੂੰ ਤਰੀਕਾਂ ਦੱਸਾਂਗੇ ਵੀ ਜਿਨ੍ਹਾਂ ਦੀਆਂ ਤਰੀਕਾਂ ਜਿਹੜੀਆਂ ਰਾਈਟ ਨਾਓ ਆ ਚੁੱਕੀਆਂ ਅਤੇ ਉਹਨਾਂ ਦੇ ਜਿਹੜੇ ਪੇਪਰ ਵਰਕ ਜਿਹੜੇ ਆ ਹੌਲੀ ਮੰਗੇ ਜਾਣਗੇ ਅਤੇ ਤੁਸੀਂ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਵੀ ਉਹਨਾਂ ਦਾ ਨੰਬਰ ਜਿਹੜਾ ਉਹ ਆਵੇਗਾ। ਸੋ ਇਸ ਨੂੰ ਜਿਹੜਾ ਡੇਟ ਫਾਰ ਫਾਈਲਿੰਗ ਜਿਹੜਾ ਆ ਉਹ ਆਖਿਆ ਜਾਂਦਾ, ਫੈਮਿਲੀ ਸਪੋਂਸਰਡ ਐਪਲੀਕੇਸ਼ਨ। ਉਸ ਦੇ ਵਿੱਚ ਜਿਹੜੀ F1 ਕੈਟੇਗਰੀ ਆ ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨ ਦੇ ਲਈ, ਉਹਨਾਂ ਦੇ ਲਈ ਤਰੀਕ ਜਿਹੜੀ ਹਰਜੋਤ ਸਿੰਘ ਜੀ 22 ਅਪ੍ਰੈਲ 2012 ਜਿਹੜੀ ਆ ਉਹ ਚੱਲ ਰਹੀ ਆ। ਦੂਜੇ ਪਾਸੇ ਜਿਹੜੀ F2A ਕੈਟੇਗਰੀ ਪਰਮਾਨੈਂਟ ਰੈਜ਼ੀਡੈਂਟਸ ਦੇ ਜਿਹੜੇ ਸਪਾਊਸਿਸ ਅਤੇ ਉਹਨਾਂ ਦੇ ਜਿਹੜੇ ਉਹ ਬੱਚੇ, ਉਹਨਾਂ ਦੇ ਲਈ ਜਿਹੜੀ ਤਰੀਕ ਆ 8 ਦਸੰਬਰ 2017 ਜਿਹੜੀ ਉਹ ਚੱਲ ਰਹੀ ਆ। F2B ਕੈਟੇਗਰੀ 21 ਸਾਲ ਜਾਂ ਉਹਨਾਂ ਤੋਂ ਵੱਧ ਉਮਰ ਦੇ ਪਰਮਾਨੈਂਟ ਰੈਜ਼ੀਡੈਂਟ ਦੇ ਅਣਵਿਆਹੇ ਮੁੰਡੇ ਕੁੜੀਆਂ F2 ਕੈਟੇਗਰੀ ਵਾਲਿਆਂ ਦੇ ਲਈ ਤਰੀਕ 22 ਜੂਨ 2014 ਹੈ। F3 ਜਿਹੜੀ ਕੈਟੇਗਰੀ ਆ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਤਰੀਕ 1 ਮਾਰਚ 2007 ਅਤੇ F4 ਜਿਹੜੇ ਭੈਣ ਭਰਾ ਬਲੱਡ ਰਿਲੇਸ਼ਨ ਵਾਲੇ ਜਿਹੜੇ US ਸਿਟੀਜ਼ਨਸ ਦੇ ਜਿਹੜੇ ਆ
ਭੈਣ ਭਰਾ ਉਹਨਾਂ ਦੇ ਲਈ F4 ਕੈਟੇਗਰੀ ਦੇ ਲਈ 8 ਫਰਵਰੀ 2005 ਜਿਹੜੀ ਇਹ ਚੱਲ ਰਹੀ ਆ। ਇਹ ਡੇਟ ਫਾਰ ਫਾਈਲਿੰਗ ਆ, ਸੋ ਇਹਨਾਂ ਦੀ ਜਿਹੜੇ ਨੰਬਰ ਆ ਉਹ ਆਉਣੇ ਜਿਹੜੇ ਸ਼ੁਰੂ ਹੋ ਜਾਣਗੇ। ਇੱਕ ਫਾਈਨਲ ਐਕਸ਼ਨ ਡੇਟਸ ਹੁੰਦੀਆਂ ਆ ਵੀ ਜਿਨ੍ਹਾਂ ਦੇ ਆਲਰੇਡੀ ਕੇਸ ਚੱਲ ਰਹੇ ਆ ਅਤੇ ਉਹ ਡਾਕੂਮੈਂਟ ਜਿਹੜੇ ਆਪਣੇ ਇਹ ਸਮੇਂ ਸਿਰ ਜਿਹੜੇ ਉਹ ਸਬਮਿਟ ਜਿਹੜੇ ਉਹ ਕਰਨ। ਸੋ ਇਹ ਜਿਹੜੀਆਂ ਤਰੀਕਾਂ ਜਿਹੜੀਆਂ ਤੁਹਾਨੂੰ ਉਹ ਦੱਸੀਆਂ ਗਈਆਂ ਆ। ਬਾਕੀ ਜਿਹੜੇ ਰਿਲੀਜੀਅਸ ਵੀਜ਼ਾ ਆ ਉਸ ਦੇ ਲਈ ਜਿਹੜਾ ਕਰੰਟ ਜਿਹੜਾ ਉਹ ਚੱਲ ਰਿਹਾ ਆ, ਅਤੇ ਯੂ ਵੀਜ਼ੇ ਲਈ ਵੀ ਕਾਫੀ ਲੰਬਾ ਜਿਹੜਾ ਸਮਾਂ ਇਸ ਟਾਈਮ ਰਾਈਟ ਨਾਓ ਆਈ ਥਿੰਕ ਸਾਲ ਤੋਂ ਵੱਧ ਦਾ ਜਿਹੜਾ ਤਕਰੀਬਨ ਵੇਟ ਪੀਰੀਅਡ ਜਿਹੜਾ ਉਸ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਆਈਸ ਨਾਲ ਰਿਲੇਟਡ ਇੱਕ ਹੋਰ ਗੱਲ ਕਰਦੇ ਜਾਈਏ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ 2 ਕਹਿੰਦੇ ਇਲੀਗਲ ਇਮੀਗ੍ਰੈਂਟਸ ਜਿਹੜੇ ਕਿ ਇੱਕ ਹੈਰੋਇਨ ਅਤੇ ਫੈਂਟਨਲ ਸੈਲ ਕਰਨ ਦੇ ਵਿੱਚ ਇਨਵੋਲਵ ਸੀਗੇ, ਉਹਨਾਂ ਨੂੰ ਡਿਪੋਰਟ ਕਰਨ ਜਾ ਰਹੇ ਹੈਗੇ ਆ। ਸਫੋਲਕ ਕਾਉਂਟੀ ਜਿਹੜੇ ਕਾਉਂਟੀ ਹਾਊਸ ਆਫ ਕਰੈਕਸ਼ਨਸ ਉੱਥੋਂ ਇਹ ਜਿਹੜੀ ਖਬਰ ਆਈ ਹੈਗੀ ਆ। ਸੋ ਬਿਲਕੁਲ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀ ਆਈਸ ਵਾਲਿਆਂ ਨੇ ਪ੍ਰਾਇਓਰਟੀ ਇਹ ਰੱਖੀ ਹੋਈ ਆ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕ੍ਰਿਮੀਨਲ ਜਿਹੜਾ ਹੈਗਾ ਆ, ਚਾਹੇ ਉਹ ਡਰੱਗ 'ਚ ਇਨਵੋਲਵ ਆ ਜਾਂ ਹੋਰ ਕਿਸੇ ਤਰ੍ਹਾਂ ਕਿਸੇ ਗੋਲੀਬਾਰੀ ਦੇ ਵਿੱਚ, ਅਤੇ ਉਸ ਨੂੰ ਉਹ ਪ੍ਰਾਇਓਰਟੀ ਬੇਸ ਦੇ ਉੱਤੇ ਜਿਹੜਾ ਆ ਡਿਪੋਰਟ ਕਰਨਗੇ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।